ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TVAG4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सच्चो सच विच बहुत शुक्रिया। जी डॉक्टर साहब अज 8 अक्तूबर 2020 24 असो नानकशाही संमत 552 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दस दईए व्यूअर्स जे तुसीं हक ते सच इंसाफ ते पैरा दिंदा इक्को एक चैनल TV84 ਨੂੰ देखना चाहते हो ਤਾਂ ਤੁਸੀਂ देख सकते हो स्पैक्ट्रम केबल, आरसीएम केबल, बेल फाइबर कैनेडा, roku, जादू बॉक्स, शावा, फेसबुक TV84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV84 ਨੂੰ देख सकते हो। व्यूअर्स जे तुसीं TV84 नाल ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਦੇ ਹਵਾਲੇ ਨਾਲ। व्यूअर्स ਜਿਵੇਂ ਅਮਰੀਕਾ ਦੀਆਂ ਜਿਹੜੀ ਪ੍ਰਧਾਨਗੀ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ ਜੋ ਸੋਸਾਇਟੀ ਵਿੱਚ ਜਿਹੜਾ ਕੜਵਾਹਟ ਤੇ ਤਲਖੀ ਦਾ ਜਿਹੜਾ ਮਾਹੌਲ ਹੈ ਉਹ ਵੱਧਦਾ ਜਾ ਰਿਹਾ। ਭਾਵੇਂ ਕੱਲ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਅਤੇ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਵਿਚਾਲੇ ਜਿਹੜੀ ਡਿਬੇਟ ਦਾ ਜਿਹੜਾ ਮਾਹੌਲ ਹੈ ਉਹ ਚੰਗਾ ਸੀ पर सोसाइटी विचली जिहड़ी पोलराइजेशन स्पष्ट देखी जा सकती है। और मीडिया रिपोर्टां दे अनुसार FBI ने 6 बंदियां नूं गिरफ्तार किया और जिन्हां वल्लों मिशिगन दी जिहड़ी गवर्नर नूं किडनैप करन दी जिहड़ी प्लैनिंग है वो कीती गई सी। सो ये बंदे गोरे नस्ल वाले सन जिहड़े कि अमरीका विच एक सिविल वॉर करवाउण दे हामी हन। सो इस बारे आपां विचार चर्चा करन जा रहे हैं। सो असीं चाहांगे कि तुसीं स्टार्टिंग तो लैके एंड तक साडे नाल इसे तरह बने रहना देखण सुनी। तुहाडा सब दा बहुत बहुत शुक्रिया। जी डॉक्टर साहब की विचार ने इस मुद्दे बारे? देखो एक वक्त सी अज तो 25-30 साल पहला तो ही 80s तो असी महसूस करना शुरू किया क्योंकि इस मुल्क के विच असी आए। होर भी बहुत सारी इमीग्रेशन जिहड़ी बाहरले मुल्कां तो हुई 60वें दे विच सिचुएशन ईज आउट हुई और फिर 70वें 80वें तक नॉर्मल हुंदी चली गई और अमरीका दे विच एक बड़ी हारमोनीयस सोसाइटी आपस ਦੇ ਵਿੱਚ ਜਿਹੜੀ ਬੇਸ਼ੱਕ ਲੰਬਾ ਵਕਤ ਸਲੇਵਰੀ ਦੀ ਹਿਸਟਰੀ ਵੀ ਇੱਥੇ ਰਹੀ। ਸੈਕੰਡ ਵਰਲਡ ਵਾਰ ਦੀ ਕੁੜੱਤਣ ਵੀ ਸੀ ਜਦੋਂ ਕਿ ਵੱਡੀ ਗਿਣਤੀ 'ਚ ਜਾਪਾਨੀ ਇਟਾਲੀਅਨ ਉਹ ਇੰਟਰਨ ਕੀਤੇ ਗਏ ਕੈਂਪਾਂ ਦੇ ਵਿੱਚ ਰੱਖੇ ਗਏ ਜਿੰਨੀ ਦੇਰ ਜੰਗ ਖਤਮ ਨਹੀਂ ਹੋਈ। ਲੇਕਿਨ ਇਹ 80ਵਿਆਂ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਜਿਹੜੀ ਬੀਤੇ ਦੀਆਂ सोसाइटी ਦੀਆਂ ਗਲਤੀਆਂ ਸੀ ਜਾਂ ਗੁਨਾਹ ਸੀ ਉਹਨਾਂ ਦੇ ਲਈ ਮਾਫੀ ਮੰਗਣ ਦਾ ਸਿਲਸਿਲਾ ਵੀ ਸ਼ੁਰੂ ਹੋਇਆ। ਸਲੇਵਰੀ ਨੂੰ ਲੈ ਕੇ ਉਹਨਾਂ ਦੇ ਲਈ ਜਿਹੜਾ ਇੱਥੇ ਅਸੀਂ ਦੇਖਦੇ ਹਾਂ ਬਲੈਕ ਹਿਸਟਰੀ ਮਿਊਜ਼ੀਅਮ ਹੋਣ ਚਾਹੁੰਦਾ ਹੈ ਕਿ ਅਸੀਂ ਇਸ ਗੱਲ ਨੂੰ ਯਾਦ ਰੱਖਾਂਗੇ ਕਿ ਭਾਈ ਤੁਹਾਡੇ ਨਾਲ ਅਸੀਂ ਕੀ ਕੀਤਾ ਹੈ। ਇਸੇ ਤਰ੍ਹਾਂ ਜਿਹੜੇ ਜਾਪਾਨੀ ਜਾਂ ਇਟਾਲੀਅਨ ਮੂਲ ਦੇ ਲੋਕ ਭਾਵੇਂ ਅਮਰੀਕਨ ਸਿਟੀਜ਼ਨ ਸਨ ਉਹ ਇੰਟਰਨਸ਼ਿਪ ਕੈਂਪਾਂ 'ਚ ਰੱਖੇ ਗਏ ਸੀ ਇੱਥੇ ਸੈਕੰਡ ਵਰਲਡ ਵਾਰ ਦੇ ਦੌਰਾਨ ਉਹਨਾਂ ਤੋਂ ਮੁਆਫੀ ਮੰਗੀ ਗਈ। ਮੁਆਵਜ਼ੇ ਦੀ ਗੱਲ ਵੀ ਹੋਈ। ਨੇਟਿਵ ਅਮਰੀਕਨਸ ਨਾਲ ਜੋ ਸੈਂਕੜਿਆਂ ਸਾਲ ਪਹਿਲਾਂ ਹੋਇਆ ਸੀ ਉਹਨਾਂ ਦੇ ਲਈ ਹੋਰ ਵੀ ਜਿਹੜੀਆਂ ਨੇ ਸਪੈਸ਼ਲ ਫੰਡਸ ਔਰ ਫੈਡਰਲ ਏਜੰਸੀਜ਼ ਕ੍ਰੀਏਟ ਕੀਤੀਆਂ ਗਈਆਂ ਉਹਨਾਂ ਦੀ ਮਦਦ ਕਰਨ ਦੇ ਲਈ। ਸੋ ਇੱਕ ਜਿਹਨੂੰ ਅਸੀਂ ਰੀਕਨਸੀਲੇਸ਼ਨ ਕਹਿੰਦੇ ਹਾਂ ਇਹ ਦਾ ਵੀ ਦੌਰਾ ਸੀ। ਇਕੋਨਮੀ ਬੂਮ ਕਰਨ ਲੱਗੀ, ਸੋਸਾਇਟੀ ਇੱਕ ਇਨਕਲੂਸਿਵ ਹੋਈ। ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਕਿਵੇਂ 70ਵਿਆਂ ਦੇ ਵਿੱਚ ਪ੍ਰੈਜ਼ੀਡੈਂਟ ਨਿਕਸਨ ਔਰ ਹੈਨਰੀ ਕਿਸਿੰਜਰ ਦੇ ਵੇਲੇ ਚਾਈਨਾ ਜਿਹੜਾ ਕਿ ਬਿਲਕੁਲ ਜਿਸ ਨਾਲ ਕੋਈ ਸਬੰਧ ਨਹੀਂ ਸੀ, ਬੇਸ਼ੱਕ ਸੋਵੀਅਤ ਯੂਨੀਅਨ ਨੂੰ ਈਵਲ ਐਮਪਾਇਰ ਵੀ ਕਿਹਾ ਜਾਂਦਾ ਸੀ, ਉਹਦੇ ਨਾਲ ਗਲੋਬਲ ਟੈਂਸ਼ਨ ਵੀ ਸੀ, ਪਰ ਚਾਈਨਾ ਦਾ ਬਿਲਕੁਲ ਇੱਕ ਕਾਰਨਰ 'ਚ ਪੁਸ਼ ਸੀ। ਉਹਨੂੰ ਵੀ ਮੇਨ ਵਰਲਡ ਦੇ ਵਿੱਚ ਜਾਂ ਮੇਨ ਸਟ੍ਰੀਮ ਵਰਲਡ ਦੇ ਵਿੱਚ ਲਿਆਂਦਾ ਗਿਆ ਔਰ ਇਹ ਪਿਕਚਰ ਹੋਰ ਵੀ ਬਿਹਤਰ ਹੋਈ ਜਦੋਂ 89 ਤੱਕ ਪਹੁੰਚਦੇ ਆ
ਸੋਵੀਅਤ ਯੂਨੀਅਨ ਦੀ ਹਾਰ ਹੁੰਦੀ ਹੈ ਅਫਗਾਨਿਸਤਾਨ 'ਚ, ਔਰ ਫਿਰ ਅਗਲੇ 2-3 ਸਾਲਾਂ ਦੇ ਵਿੱਚ ਸੋਵੀਅਤ ਯੂਨੀਅਨ ਜਿਹੜਾ ਉਹ 15 ਹਿੱਸਿਆਂ 'ਚ ਵੰਡ ਜਾਂਦਾ ਹੈ, 15 ਵੱਖਰੇ ਦੇਸ਼ ਬਣਦੇ ਨੇ। ਬਰਲਿਨ ਵਾਲ ਦਾ ਟੁੱਟਣਾ, ਜਿਹਨੂੰ ਆਇਰਨ ਕਰਟਨ ਕਿਹਾ ਜਾਂਦਾ ਸੀ, ਉਹ ਜਿਹੜੇ ਨੇ ਟੈਸਟੀਮਨੀ ਨੇ ਅਮਰੀਕਨ ਪ੍ਰੈਜ਼ੀਡੈਂਟ ਦੂਜੇ ਜਿਹੜੇ ਉਸ ਜਦੋਂ ਕੰਧ ਨੂੰ ਟੁੱਟਦਾ ਦੇਖਦੇ ਨੇ, ਔਰ ਇੱਕ ਜਰਮਨ ਦੀ ਗੱਲ ਹੁੰਦੀ ਹੈ। ਸੋ ਇਵੇਂ ਸੀ ਕਿ ਇਹ ਸਿਰਫ ਜਰਮਨ ਵਾਲ ਨਹੀਂ ਟੁੱਟੀ, ਇਹ ਜਿਹੜੀ ਸੁਸਾਇਟੀ ਕੁੱਲ ਦੁਨੀਆ ਦੀ ਪੋਲਰਾਈਜ਼ ਸੀ, ਧਰੁਵੀਕਰਨ ਸੀ ਉਸ ਦਾ ਆਪਸ ਦੇ ਵਿੱਚ ਜਿਸ ਕਿਸਮ ਦਾ, ਔਰ ਇਹਨੂੰ ਐਂਡ ਆਫ ਦਾ ਈਵਲ ਐਮਪਾਇਰ ਵੀ ਕਿਹਾ ਗਿਆ, ਕਿਉਂਕਿ ਈਵਲ ਐਮਪਾਇਰ ਸੋਵੀਅਤ ਯੂਨੀਅਨ ਦਾ ਨਾਂ ਰੀਗਨ ਨਹੀਂ ਰੱਖਿਆ ਸੀ ਕਿ ਕਮਿਊਨਿਜ਼ਮ ਦੇ ਫਾਲ ਨਾਲ ਜਿਵੇਂ ਇਸ ਦੁਨੀਆ 'ਚ ਇੱਕੋ ਇੱਕ ਦੁਸ਼ਮਣ ਸੀ ਉਹ ਕਮਿਊਨਿਜ਼ਮ ਸੀ, ਔਰ ਉਹਦੀ ਜਿਹੜੀ ਅਸੀਂ ਕੰਧ ਸੁੱਟ ਦਿੱਤੀ ਹੈ ਜਾਂ ਉਸ ਦਾ ਥੱਲਾ ਲਾ ਦਿੱਤਾ ਹੈ। ਔਰ ਹੁਣ ਜਿਹੜਾ ਜਿਸ ਨੂੰ ਬਾਅਦ ਦੇ ਵਿੱਚ ਗਲੋਬਲ ਵਿਲੇਜ ਦਾ ਕਨਸੈਪਟ ਆਇਆ ਕਿ ਸੰਸਾਰ ਇੱਕ ਪਿੰਡ ਹੈ, ਤੁਸੀਂ ਲਾਹੌਰ ਬ੍ਰੇਕਫਾਸਟ ਕਰੋ, ਲੰਚ ਆ ਕੇ ਲੰਡਨ ਕਰੋ, ਡਿਨਰ ਆ ਕੇ ਨਿਊਯਾਰਕ ਕਰੋ, ਇਹ ਸਾਰਾ ਜਿਹੜਾ ਇਸ ਕਿਸਮ ਦਾ ਸੋ ਸਾਰਾ ਹੀ ਇਸ ਪਾਸੇ ਵੱਲ, ਔਰ ਜਿਹੜੀ ਇੱਕ ਆਈਡੀਅਲ ਸੁਸਾਇਟੀ ਵੱਲ ਗੱਲ ਜਾ ਰਹੀ ਸੀ। ਮੰਦੇ ਭਾਗਾਂ ਨੂੰ 9/11 ਹੋ ਗਿਆ, ਅਮਰੀਕਾ ਦੀ ਮੇਨਲੈਂਡ ਦੇ ਉੱਤੇ ਪਰਲ ਹਾਰਬਰ ਤੋਂ ਬਾਅਦ ਪਹਿਲਾ ਇਸ ਕਿਸਮ ਦਾ ਸੀ। ਪਰਲ ਹਾਰਬਰ ਕਲੋਜ਼ੈਸਟ ਸੀ। 4000 ਤੋਂ ਜ਼ਿਆਦਾ ਅਮਰੀਕਨ ਸਿਟੀਜ਼ਨ ਔਰ 80-90 ਹੋਰ ਮੁਲਕਾਂ ਦੇ ਵੀ ਮਾਰੇ ਗਏ, ਔਰ ਫਿਰ ਇੱਕ ਨਵਾਂ ਐਨਮੀ ਕ੍ਰੀਏਟ ਹੋ ਗਿਆ, ਔਰ ਉਹ ਜ਼ਾਹਰ ਹੈ ਕਿ ਇਸਲਾਮ ਦੇ ਉੱਤੇ, ਔਰ ਜਿਹੜਾ ਅਸੀਂ ਇਸਲਾਮੋਫੋਬੀਆ ਜਿਸ ਦੀ ਗੱਲ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਪਿਛਲੇ ਸਾਲ ਵੀ ਆਪਣੀ UN ਦੀ ਸਪੀਚ ਕੀਤੀ, ਇਸ ਵਾਰ ਵੀ ਉਹਨਾਂ ਨੇ ਵਰਚੁਅਲ ਜਿਹੜੇ ਸੈਟਅਪ ਰਾਹੀਂ ਐਡਰੈਸ ਕੀਤਾ। ਔਰ ਅਸੀਂ ਦੇਖਦੇ ਹਾਂ ਵੀ ਇਕੱਲਾ ਉਹ ਇਸਲਾਮੋਫੋਬੀਆ ਹੀ ਨਹੀਂ ਸੀ, ਕਿਵੇਂ ਈਵਨ ਸਿੱਖਾਂ ਨੇ ਇਸ ਮੁਲਕ ਦੇ ਵਿੱਚ ਵੀ, ਕੈਨੇਡਾ, ਯੂਰਪ ਦੇ ਵਿੱਚ, ਔਰ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਹੇਟ ਕ੍ਰਾਈਮ ਨੇ ਉਹ ਸਿੱਖਾਂ ਦੇ ਅਗੇਂਸਟ ਇੱਥੇ ਵੀ ਰਿਕਾਰਡਡ ਨੇ। ਉਹਨੂੰ ਕੋਈ ਭਾਵੇਂ ਮਿਸਟੇਕਨ ਆਈਡੈਂਟੀਟੀ ਕਹੇ, ਕੋਈ ਅਦਰ ਵੇ ਕਹੇ, ਜਦੋਂ ਨਫ਼ਰਤ ਹੁੰਦੀ ਹੈ ਤੇ ਨਫ਼ਰਤ ਵਾਲੇ ਨੇ ਫਿਰ ਕੋਈ ਕੰਪਾਰਟਮੈਂਟ ਨਹੀਂ ਬਣਾਏ ਹੁੰਦੇ ਆਪਣੇ ਮਨ ਦੇ ਵਿੱਚ ਕਿ ਕਿਹਨੂੰ ਉਹਨੇ ਕਰਨੀ ਹੈ ਕਿਹਨੂੰ ਨਹੀਂ। ਔਰ ਇਸ ਸਾਰੇ ਚੋਂ ਇਹ ਇਕੱਲੀ ਗੱਲ ਇਸਲਾਮੋਫੋਬੀਆ ਜਾਂ ਜਿਹਦੇ ਲਈ ਇੱਕ ਟਰਮ ਕਿਸੇ ਵੀ ਬਾਹਰਲੇ ਦੇ ਲਈ ਜ਼ੀਨੋਫੋਬੀਆ ਵਰਤਿਆ ਜਾਂਦਾ, ਐਕਸ ਦੇ ਨਾਲ ਸਪੈਲ ਕੀਤਾ ਜਾਂਦਾ, ਕਿ ਗੱਲ ਇਹ ਫਿਰ ਸਿਰਫ ਇਹ ਨਹੀਂ ਰਹੀ ਕਿ ਵੀ ਤੁਸੀਂ ਜ਼ੀਨੋਫੋਬੀਆ ਜਾਂ ਇਸਲਾਮੋਫੋਬੀਆ, ਬਹੁਤ ਸਾਰੀਆਂ ਉਹ ਅਲਾਮਤਾਂ, ਉਹ ਬਿਮਾਰੀਆਂ ਜਿਹੜੀਆਂ ਦੱਬੀਆਂ ਗਈਆਂ ਸੀ ਨਫ਼ਰਤ ਦੀ, ਇਸ ਬਿਮਾਰੀ ਦੀਆਂ, ਉਹ ਵਾਪਸ ਉਭਰਨੀਆਂ ਸ਼ੁਰੂ ਹੋਈਆਂ। ਔਰ ਜ਼ਾਹਰ ਹੈ ਕਿ 9/11 ਤੋਂ ਬਾਅਦ ਜਿੱਥੇ ਇੱਕ ਪਾਸੇ ਸੁਸਾਇਟੀ ਦੇ ਵਿੱਚ ਇੱਕ ਨਵੇਂ ਕਿਸਮ ਦੀ ਪੋਲਰਾਈਜੇਸ਼ਨ ਦੇਖਣ 'ਚ ਆਈ, ਔਰ ਉਸ ਦੇ ਵਿੱਚ ਇੱਕ ਉਹ ਟੈਰਰਿਜ਼ਮ ਤਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਜਾਂ ਅਲ-ਕਾਇਦਾ ਔਰ ਦੂਸਰੀਆਂ ਜਮਾਤਾਂ ਦੇ ਹਵਾਲੇ ਨਾਲ ਜਿਹਨੂੰ ਡਿਸਕਸ ਕੀਤਾ ਜਾਣ ਲੱਗਾ, ਪਰ ਇੱਕ ਆਇਆ ਜਿਹਨੂੰ ਡੋਮੈਸਟਿਕ ਟੈਰਰਿਜ਼ਮ ਦੀ ਟਰਮ ਜਿਹੜੀ ਆ ਉਹ ਪ੍ਰੋਪਰਲੀ ਰੈਕਗਨਾਈਜ਼ ਹੋਈ ਹੈ ਇਸ ਮੁਲਕ ਦੇ ਵਿੱਚ ਵੀ। ਔਰ ਇਹ ਡੋਮੈਸਟਿਕ ਟੈਰਰਿਜ਼ਮ ਸਿਰਫ ਇਹੀ ਨਹੀਂ ਹੈ ਕਿ 9/11 ਤੋਂ ਬਾਅਦ ਆਇਆ, ਉਸ ਤੋਂ ਪਹਿਲਾਂ ਵੀ ਐਗਜ਼ਿਸਟ ਕਰਦਾ ਸੀ। ਔਰ ਬਹੁਤ ਵਾਰੀ ਕਿਉਂਕਿ ਕਲੈਕਟਿਵ ਮੈਮਰੀ ਵੀ ਬਹੁਤਿਆਂ ਦੀ ਸ਼ਾਰਟ ਹੁੰਦੀ ਹੈ, ਪ੍ਰੈਜ਼ੀਡੈਂਟ ਕਲਿੰਟਨ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਓਕਲਹੋਮਾ ਦੇ ਵਿੱਚ ਇੱਕ FBI ਦਾ ਜਿੱਥੇ ਵੱਡਾ ਦਫ਼ਤਰ ਸੀ ਉਹਦੇ 'ਚ ਬੰਬ ਧਮਾਕਾ ਉਸ ਬਿਲਡਿੰਗ 'ਚ ਕੀਤਾ ਗਿਆ, ਔਰ ਸੈਂਕੜਿਆਂ ਉਹਦੇ 'ਚ FBI ਦੇ ਔਰ ਦੂਸਰੇ ਲੋਕ ਮਾਰੇ ਗਏ ਕੰਮ ਕਰਨ ਵਾਲੇ। ਉਸ ਤੋਂ ਬਾਅਦ ਹੋਰ ਵੀ ਸਖਤ ਕਾਨੂੰਨ ਜਿਹੜੇ ਨੇ ਉਹ ਟੈਰਰਿਜ਼ਮ ਦੇ ਹਵਾਲੇ ਨਾਲ, ਬੇਸ਼ੱਕ ਉਹ ਹੋਮ ਗਰੋਨ ਹੈ ਜਾਂ ਦੂਜੇ, ਇਹ ਆਇਆ। ਫਿਰ ਅਸੀਂ ਐਬੋਰਸ਼ਨ ਦੇ ਹਵਾਲੇ ਨਾਲ ਦੇਖਦੇ ਹਾਂ, ਪ੍ਰੋ ਲਾਈਫ ਐਂਡ ਪ੍ਰੋ ਚੋਇਸ, ਇਹਨਾਂ ਦੇ ਵਿੱਚ ਜਿਹੜੇ ਪ੍ਰੋ ਚੋਇਸ ਵਾਲੇ ਸੀ ਜਿੱਥੇ ਐਬੋਰਸ਼ਨਸ ਹੁੰਦੀਆਂ ਨੇ ਉਹਨਾਂ ਕਲੀਨਿਕਸ ਦੇ ਉੱਤੇ ਹਮਲੇ ਹੋਏ। ਔਰ ਦੂਸਰਾ, ਲੇਕਿਨ ਇਹ ਲੱਗਦਾ ਸੀ ਕਿ ਵੀ ਇਹ ਉਸ ਸਾਊਥ ਦੇ ਵਿੱਚ ਚੱਲ ਰਿਹਾ ਹੈ ਔਰ ਥੋੜਾ ਬਹੁਤ ਇਸ ਦਾ ਅਸਰ ਹੈ, ਕੋਈ ਇਹ ਵੱਡੀ ਗੱਲ ਨਹੀਂ ਹੈ, ਲੇਕਿਨ ਇਹਨੂੰ ਕਵਰ ਵੀ ਕੀਤਾ ਜਾਂਦਾ ਰਿਹਾ ਕਿਉਂਕਿ ਜਦੋਂ ਵੀ ਜੇ ਅਮਰੀਕਾ ਦੀ ਫੋਰਨ ਪਾਲਿਸੀ ਬਾਹਰਲੇ ਹਵਾਲੇ ਨਾਲ ਹੈ ਜਾਂ ਮਿਡਲ ਈਸਟ ਦੇ ਹਵਾਲੇ ਨਾਲ, ਅਲ-ਕਾਇਦਾ ਜਾਂ ਬਾਅਦ ਦੇ ਵਿੱਚ ਅਲ ਬਗਦਾਦੀ ਜੋ ਸੀਰੀਅਨ ਜਾਂ ਇਸਲਾਮਿਕ ਸਟੇਟ, ਆਈਸਿਸ ਦੂਜੇ, ਤੇ ਫਿਰ ਈਵਨ ਅਮਰੀਕਨ ਮੀਡੀਆ 'ਚ ਵੀ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ 2-3 ਦਹਾਕਿਆਂ ਦੇ ਵਿੱਚ ਖਾਸ ਤੌਰ ਤੇ ਹਜ਼ਾਰਾਂ ਸੋਸ਼ਲ ਵੈਬਸਾਈਟ, ਔਰ ਇਹਨੂੰ
ਜਿਹੜਾ ਸੋਸ਼ਲ ਮੀਡੀਆ ਆਇਆ ਉਹਨੇ ਇਸ ਕਿਸਮ ਦਾ ਰੇਸਿਜ਼ਮ, ਔਰ ਇਹ ਰੇਸਿਜ਼ਮ, ਹੇਟ ਕ੍ਰਾਈਮ, ਵਾਈਟ ਸੁਪਰੈਮੈਸਿਸਟ, ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਜ਼ਮ ਹੁੰਦੀਆਂ ਨੇ। ਔਰ ਅਸੀਂ ਦੇਖਦੇ ਹਾਂ ਕਿ ਜਿਹੜਾ ਅੱਜ ਤੋਂ 5-6 ਸਾਲ ਪਹਿਲਾਂ ਵਿਸਕੌਨਸਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਅਟੈਕ ਕੀਤਾ ਇੱਕ ਗੋਰੇ ਨਸਲਵਾਦੀ ਨੇ, ਜਿਸ ਦੇ ਵਿੱਚ 6 ਸਿੱਖ ਸ਼ਰਧਾਲੂ ਮਾਰੇ ਗਏ ਸੀ ਓਕ ਕ੍ਰੀਕ ਦੇ ਵਿੱਚ, ਉਹ ਹਾਲਾਂਕਿ ਸਾਬਕਾ ਫੌਜੀ ਵੀ ਸੀ ਲੇਕਿਨ ਉਹ ਲਗਾਤਾਰ ਮੈਂਬਰ ਸੀ ਵਾਈਟ ਸੁਪਰੈਮੈਸਿਸਟ ਗਰੁੱਪ ਦਾ। ਹੁਣ ਜਦੋਂ ਅਸੀਂ ਇਸ ਮੁਲਕ ਦੇ ਵਿੱਚ ਜੋ ਈਵਨ ਬਿਲ ਆਫ ਰਾਈਟਸ ਦੇ ਹਵਾਲੇ ਨਾਲ ਵੀ ਅਸੀਂ ਜੇ ਗੱਲ ਕਰੀਏ ਤੇ ਸੈਕੰਡ ਅਮੈਂਡਮੈਂਟ ਕਨਸਟੀਟਿਊਸ਼ਨ ਦੀ ਜਿਹੜੀ ਰਾਈਟ ਟੂ ਵੇਅਰ ਐਂਡ ਬੇਅਰ ਆਰਮਸ, ਕੀਪ ਆਰਮਸ, ਹਥਿਆਰ ਰੱਖਣ ਦੀ ਗੱਲ ਕਰਦੀ ਹੈ ਕਿ ਭਾਈ ਤੁਸੀਂ ਹਥਿਆਰ, ਔਰ ਬਿਲਕੁਲ ਖੁੱਲ ਬਹੁਤ ਸਾਰੀਆਂ ਥਾਵਾਂ ਤੇ ਤਾਂ ਸਟੇਟਾਂ ਦੇ ਵਿੱਚ ਬਹੁਤ ਲੈਕਸਿਟੀ ਹੈ ਅਜੇ ਵੀ, ਜਿਵੇਂ ਟੈਕਸਾਸ 'ਚ ਹੈ ਜਾਂ ਦੂਸਰਿਆਂ 'ਚ ਹੈ। ਔਰ ਜਿੰਨੀ ਵਾਰੀ ਵੀ ਅਮਰੀਕਾ 'ਚ ਬਹੁਤ ਪਾਵਰਫੁਲ ਲੌਬੀ ਜਿਹੜੀ ਹੈ ਨੈਸ਼ਨਲ ਰਾਈਫਲ ਐਸੋਸੀਏਸ਼ਨ ਹੈ NRI ਔਰ NRA, ਔਰ ਉਹਨਾਂ ਨੂੰ ਕੋਈ ਵੀ ਚੈਲੰਜ ਕਰਨ ਦੀ ਹਿੰਮਤ ਨਹੀਂ ਕਰਦਾ ਜੇ ਕਿਸੇ ਦੇ। ਔਰ ਅਸੀਂ ਅਮਰੀਕਾ 'ਚ ਵੀ ਦੇਖਦੇ ਹਾਂ ਕਿੰਨੀਆਂ ਸ਼ੂਟਿੰਗਸ ਹੋਈਆਂ ਕੋਈ ਚਰਚ ਦੇ ਹਵਾਲੇ ਨਾਲ, ਜਿਹਦੇ 'ਚ ਅਫਰੀਕਨ ਅਮਰੀਕਨ ਹੋਣ, ਕਾਲੇ ਹੋਣ, ਜਿਹੜੇ ਯਹੂਦੀ ਹੋਣ, ਜਿਵੇਂ ਪੈਨਸਿਲਵੇਨੀਆ 'ਚ ਸਿਨਾਗੋਗ ਦੇ ਉੱਤੇ ਅਟੈਕ ਹੁੰਦਾ ਹੈ, ਸਿੱਖ ਨੇ ਮਸੀਤਾਂ ਦੇ ਉੱਤੇ ਅਟੈਕ, ਔਰ ਈਵਨ ਕਾਲਿਆਂ ਦੇ ਚਰਚਿਸ ਤੇ ਅਟੈਕ। ਲੇਕਿਨ ਇਹਦੇ ਬਾਵਜੂਦ ਅਸੀਂ ਦੇਖਾਂਗੇ ਕਿ ਵੀ ਗਨ ਕੰਟਰੋਲ ਦੇ ਉੱਤੇ ਜਦੋਂ ਗੱਲ ਇੱਕ ਅੱਧੀ ਸਟੈਪ ਅੱਗੇ ਵੀ ਜਾਂਦੀ ਹੈ ਉਸ ਨੂੰ ਰੋਕ ਲਿਆ ਜਾਂਦਾ ਹੈ, ਔਰ ਬਿਲ ਆਫ ਰਾਈਟਸ ਔਰ ਸੈਕੰਡ ਅਮੈਂਡਮੈਂਟ ਦੇ ਥੱਲੇ ਉਹ ਸਾਰਾ ਜਿਹੜਾ ਉਹਦਾ ਕੰਮ ਫੁਸਕ ਹੋ ਜਾਂਦਾ ਹੈ। ਲੇਕਿਨ ਜਦੋਂ ਅਸੀਂ ਹੁਣ ਦੇਖ ਰਹੇ ਹਾਂ, ਮੈਂ ਅੱਜ ਹੀ ਦੇਖ ਰਿਹਾ ਸੀ ਕਿ 6600 ਦੇ ਕਰੀਬ ਸਾਈਟ ਕੈਨੇਡਾ ਦੇ ਵਿੱਚ ਸੋਸ਼ਲ ਚੈਨਲ ਨੇ ਜਿਹੜੇ ਸੁਪਰੈਮੈਸਿਸਟ, ਵਾਈਟ ਸੁਪਰੈਮੈਸਿਸਟ ਜਾਂ ਨਸਲੀ ਨਫ਼ਰਤ ਦੇ ਵਿੱਚ ਯਕੀਨ ਰੱਖਦੇ ਨੇ, ਉਹਨਾਂ ਦੇ ਪ੍ਰੋਫਾਈਲ ਨੇ, ਔਰ ਜੇ ਕੋਈ ਉਹਨਾਂ ਦਾ ਕਿਤੇ ਫੜਿਆ ਜਾਂਦਾ ਹੈ ਲੱਖਾਂ ਡਾਲਰ ਵੈਬਸਾਈਟਸ ਦੇ ਉੱਤੇ ਉਹਨਾਂ ਦੀ ਮਦਦ ਲਈ ਰੇਜ਼ ਕੀਤੇ ਜਾਂਦੇ ਨੇ। ਜੇ ਕੈਨੇਡਾ 'ਚ 6600 ਹੈ ਤੇ ਅਮਰੀਕਾ ਦੇ ਵਿੱਚ ਇਹਨੂੰ ਤੁਸੀਂ ਮਲਟੀਪਲਾਈ ਕਰ ਲਓ 5000 ਜਿਹੜੇ ਨੋਨ ਆਪਣੇ ਵੈਬਸਾਈਟਸ ਦੇ ਉੱਤੇ ਜਿਹੜੇ ਇਸ ਕਿਸਮ ਦਾ ਪ੍ਰਚਾਰ ਕਰਦੇ ਨੇ। ਔਰ ਇਹ ਤਬਦੀਲੀ ਬੜੀ ਤੇਜ਼ੀ ਦੇ ਨਾਲ ਅਸੀਂ ਦੇਖੀ, ਔਰ ਉਸ ਦੇ ਨਤੀਜੇ ਨੇ ਕਿ ਅਸੀਂ ਪਿਛਲੀ ਪ੍ਰੈਜ਼ੀਡੈਂਟ ਟਰੰਪ ਦੀ ਕੈਂਪੇਨ ਦੇ ਵੇਲੇ ਉਹੀ ਇਸਲਾਮੋਫੋਬੀਆ, ਜ਼ੀਨੋਫੋਬੀਆ ਦੇ ਨਾਲ ਇੱਕ ਐਸਾ ਅਸੁਰੱਖਿਆ ਦਾ ਮਾਹੌਲ ਜਿਹੜਾ ਉਹ ਸਿਰਜਿਆ ਗਿਆ। ਔਰ ਹੁਣ ਜੇ ਦੇਖੀਏ ਤਾਂ ਉਸ ਦੇ ਵਿੱਚ ਜਿਹੜੇ ਨੇ ਚੀਨੇ ਵੀ ਆ ਗਏ, ਜਿਹੜੇ ਮੰਗਲੋਇਡ ਫੀਚਰਸ ਵਾਲੇ ਨੇ ਉਹ ਵੀ, ਔਰ ਤੇਜ਼ੀ ਨਾਲ ਇੱਥੇ ਜਿਹੜਾ ਉਹ ਉਹਨਾਂ ਦੇ ਖਿਲਾਫ ਹੀਟ ਕ੍ਰਾਈਮ ਵਧੇ ਨੇ। ਔਰ ਈਵਨ ਵਿਦਨ ਫੈਡਰਲ ਗਵਰਨਮੈਂਟ ਜਿਹੜੀ ਰੇਸ਼ੀਅਲ ਸੈਂਸਿਟੀਵਿਟੀ ਨੂੰ ਲੈ ਕੇ ਟ੍ਰੇਨਿੰਗ ਪ੍ਰੋਗਰਾਮ ਸੀ ਕਰੰਟ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਹ ਖਤਮ ਕਰ ਦਿੱਤਾ ਕਿ ਜੀ ਨਹੀਂ ਇਹ ਲੋੜ ਹੀ ਨਹੀਂ ਹੈ, ਤਾਂ ਲੋਕਾਂ ਨੂੰ ਇਹ ਸਿਖਾ ਰਹੇ ਨੇ ਉਹ। ਸੋ ਜ਼ਾਹਿਰ ਹੈ ਕਿ ਜਦੋਂ ਵੀ ਤੁਸੀਂ ਜੇ ਅਸੀਂ ਕਦੇ ਬੈਕਟੀਰੀਆ ਜਾਂ ਵਾਇਰਸ ਦੀ ਗੱਲ ਕਰਦੇ ਹਾਂ ਤੇ ਬਹੁਤ ਵਾਰ ਹੁੰਦਾ ਹੈ ਕਿ ਜਿੱਥੇ ਮੋਇਸਚਰ ਹੈ, ਗਿੱਲਾਪਨ ਹੈ, ਗੰਦਗੀ ਹੈ, ਪਾਣੀ ਖੜਾ ਹੈ, ਜਾਂ ਮੱਛਰ ਉੱਥੇ ਹੋਏਗਾ, ਬੈਕਟੀਰੀਆ ਹੋਏਗਾ। ਮਤਲਬ ਇਹ ਹੈ ਕਿ ਜਿਹੜੀ ਵੀ ਕੋਈ ਇਸ ਕਿਸਮ ਦੀ ਜਿਹੜੀ ਹੈ ਉਹ ਲਾਨਤ ਉਹ ਆਂਦੀ ਹੈ, ਜਿਵੇਂ ਨਫ਼ਰਤ ਦੀ ਲਾਨਤ ਹੈ, ਤੇ ਉਹਦੇ ਲਈ ਇੱਕ ਮਾਹੌਲ ਹੁੰਦਾ, ਉਹਦੇ ਚੋਂ ਹੀ ਫਿਰ ਜਿਹੜੇ ਨਿਕਲਦੇ ਨੇ ਉਹ ਆਪਣੇ ਵੱਲੋਂ ਉਸ ਮਾਹੌਲ ਦੀ ਪ੍ਰੋਡਕਟ ਹੁੰਦੇ ਨੇ। ਉਹਨਾਂ ਨੂੰ ਕੋਈ ਕੁਐਲਮਸ ਨਹੀਂ ਹੁੰਦੇ, ਉਹਨਾਂ ਦੀ ਕੌਨਸ਼ੀਅਸ ਨੂੰ, ਜ਼ਮੀਰ ਉਹਨਾਂ ਨੂੰ ਨਹੀਂ ਝੰਜੋੜਦੀ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜੋ ਕਰ ਰਹੇ ਨੇ ਠੀਕ ਕਰ ਰਹੇ ਨੇ, ਕਿਉਂਕਿ ਇਹੀ ਮਾਹੌਲ ਦੀ ਦੇਣ ਹੁੰਦੀ ਹੈ। ਜਦੋਂ ਤੁਸੀਂ ਚਾਰ ਚਫੇਰੇ ਨਫ਼ਰਤ ਔਰ ਇਸ ਕਿਸਮ ਦੀਆਂ ਜਿਹੜੀਆਂ ਨੇ ਉਹ ਦੇਖੋਗੇ ਚੀਜ਼ਾਂ, ਤੇ ਫਿਰ ਉਹਦੇ ਚੋਂ ਕੀ ਨਿਕਲੇਗਾ। ਹੁਣ ਮੈਂ ਕੱਲ ਮੈਂਸ਼ਨ ਕੀਤਾ ਸੀ ਕਿ ਭਾਈ ਅੱਜ ਵਾਈਸ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੈ ਹੋਈ 90 ਮਿੰਟ ਦੀ ਸਾਲਟ ਲੇਕ ਸਿਟੀ ਯੂਟਾ ਦੇ ਵਿੱਚ। ਸਿਟਿੰਗ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਔਰ ਬੀਬੀ ਕਮਲਾ ਹੈਰਿਸ ਸੈਨੇਟਰ ਕੈਲੀਫੋਰਨੀਆ ਤੋਂ ਨੇ, ਔਰ ਜਿਹੜੇ ਨੇ ਚੈਲੰਜਰ ਨੇ। ਔਰ ਇਹ ਮੋਸਟਲੀ ਜਿਹੜੀ ਵਾਈਸ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੁੰਦੀ ਹੈ ਇਹ ਆਪਣੇ ਪ੍ਰੈਜ਼ੀਡੈਂਟ ਦੀ ਪੋਜੀਸ਼ਨ ਨੂੰ ਹੀ ਡਿਫੈਂਡ ਕਰਨਾ ਹੁੰਦਾ ਹੈ। ਸੋ ਉਹਦੇ 'ਚ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਤਾਂ ਉਹੀ ਕੁਛ ਉਹਨੇ ਕਰਨਾ ਹੁੰਦਾ ਜੋ ਪ੍ਰੈਜ਼ੀਡੈਂਟ ਦੀਆਂ ਨੀਤੀਆਂ ਨੇ। ਸੋ ਇਹਦੇ 'ਚ ਇੱਕ ਪਾਰਟ ਜ਼ਰੂਰ ਚੰਗਾ ਸੀ ਕਿ ਜਿਹੜੀ ਪਿਛਲੀ ਡਿਬੇਟ ਪ੍ਰੈਜ਼ੀਡੈਂਟ ਟਰੰਪ ਔਰ ਜੋ ਬਾਈਡਨ ਦੀ ਹੋਈ 140 ਇੰਟਰਪਸ਼ਨਸ ਔਰ ਮੈਸੀ, ਔਰ ਉਹਦੇ ਨਾਲੋਂ ਘੱਟੋ ਘੱਟ
ਕੱਲ ਤੋਂ ਬਾਅਦ ਜਦੋਂ ਤੁਸੀਂ ਜਨਤਕ ਪੋਲ ਦੇਖਦੇ ਹੋ, ਓਪੀਨੀਅਨ ਪੋਲਸ, BBC, ਫੌਕਸ ਨਿਊਜ਼, US ਨਿਊਜ਼, CNN, ਦੂਜੇ ਤੀਜੇ ਜਾਂ ਸੋਸ਼ਲ ਮੀਡੀਆ ਤੇ ਉਹਦੇ ਚ ਦੋ ਜਿਹੜੇ ਪਾਰਟ ਸੀ, ਇੱਕ ਸੀ ਕਿ ਅਮਰੀਕਾ ਹੈਜ਼ ਵਨ ਟੁਡੇ, ਅੱਜ ਅਮਰੀਕਾ ਜਿੱਤਿਆ। ਹਾਲਾਂਕਿ ਵਾਈਸ ਪ੍ਰੈਜ਼ੀਡੈਂਟਸ ਦਾ ਕੋਈ ਉਹਦੇ ਨਾਲ ਜਿਹੜੇ ਨਾਨ ਕਮਿਟਡ ਵੋਟਰਸ ਹੁੰਦੇ ਨੇ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਅੰਟਿਲ ਅਨਲੈਸ ਕੋਈ ਡਿਜ਼ਾਸਟਰ ਹੋਏ, ਕਿਸੇ ਵੱਲੋਂ ਜਵਾਬ ਦੇਣ ਲੱਗੇ ਜਾਂ ਕੋਈ ਹੋਰ ਗਲਤੀ ਸਾਹਮਣੇ ਆਏ। ਸੋ ਉਸ ਲਿਹਾਜ਼ ਨਾਲ ਦੋਨਾਂ ਹੀ ਧਿਰਾਂ ਨੇ ਆਪਣੇ ਪ੍ਰੈਜ਼ੀਡੈਂਟਸ ਦੀ ਪੋਜੀਸ਼ਨ ਨੂੰ ਡਿਫੈਂਡ ਕੀਤਾ। ਮਾਈਕ ਪੈਂਸ ਮੋਰ ਜਿਹੜੇ ਨੇ ਉਹ ਸਟਿਕੀ ਵਿਕਟ ਦੇ ਉੱਤੇ ਸੀ, ਕਿਉਂਕਿ ਪਿਛਲੇ ਹਫਤੇ ਦੀਆਂ ਡਿਵੈਲਪਮੈਂਟਸ ਵੀ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ COVID-19 ਹੋਇਆ, ਫਿਰ ਬਾਹਰ ਨਿਕਲੇ, ਫਸਟ ਲੇਡੀ ਨੂੰ ਵੀ ਹੈ, ਸੈਨੇਟਰਸ ਨੂੰ ਵੀ ਹੋ ਰਿਹਾ, ਪ੍ਰੈਸ ਸੈਕਟਰੀ ਨੂੰ ਵੀ ਹੋਇਆ, ਔਰ ਬਿਗਨਿੰਗ ਮੋਸਟ ਜਿਹੜੇ ਮੁੱਦੇ ਤਾਂ ਉਹੀ ਸੀ ਆਲਮੋਸਟ ਜਿਹੜੇ ਪ੍ਰੈਜ਼ੀਡੈਂਸ਼ੀਅਲ ਡਿਬੇਟ ਵੇਲੇ ਸੀ। ਕਲਾਈਮੇਟ ਹੈ, ਇਕੋਨਮੀ ਹੈ, COVID-19 ਹੈ, ਫੋਰਨ ਪਾਲਿਸੀ ਹੈ, ਚਾਈਨਾ ਐਂਡ ਦੈਨ ਫਾਈਨਲੀ ਜਿਵੇਂ ਪ੍ਰੈਜ਼ੀਡੈਂਟ ਟਰੰਪ ਔਰ ਬਾਈਡਨ ਨੂੰ ਪੁੱਛਿਆ ਗਿਆ ਸੀ ਕਿ ਭਾਈ ਇਹ ਜਿਹੜੇ ਚੋਣਾਂ ਦੇ ਨਤੀਜੇ ਨੇ ਜੋ ਵੀ ਹੋਣਗੇ ਤੁਸੀਂ ਐਕਸੈਪਟ ਕਰੋਗੇ, ਔਰ ਕੀ ਮਾਹੌਲ ਦੇ ਵਿੱਚ ਲੋਕ ਤੁਹਾਡੇ ਤੋਂ ਕੀ ਇਹਦੇ ਬਾਰੇ ਐਕਸਪੈਕਟ ਕਰਨ। ਸੋ ਮੈਂ ਸਮਝਦਾ ਹਾਂ ਵੀ ਇਸ ਸਾਰੇ 'ਚ ਕੋਈ ਇਸ ਕਿਸਮ ਦੀ ਖਾਸ ਗੱਲ ਤਾਂ ਨਹੀਂ ਹੈ ਜਿਹੜੀ ਮੈਨੂੰ ਲੱਗੇ ਕਿ ਵੀ ਮੈਂ ਡਿਸਕਸ ਕਰਾਂ। ਬਹੁਤ ਸਾਰਿਆਂ ਨੇ ਡਿਬੇਟ ਦੇਖੀ ਵੀ ਹੋਏਗੀ, ਕਿਉਂਕਿ ਜਿਵੇਂ ਮੈਂ ਕਿਹਾ ਵੀ ਜੋ ਪੋਜੀਸ਼ਨਸ ਉਹਨਾਂ ਨੇ ਲਈਆਂ ਸੀ ਉਹੀ ਰਹੀਆਂ। ਔਰ ਇੱਕ ਖਬਰ ਜਿਹੜੀ ਬਹੁਤ ਬਣੀ ਔਰ ਸੋਸ਼ਲ ਮੀਡੀਆ ਤੇ ਵੀ ਲੱਖਾਂ ਟਵੀਟ ਇਹਦੇ ਤੇ ਔਰ ਦੂਜੇ ਹੋਏ ਕਿ ਇੱਕ ਮੱਖੀ ਜਿਹੜੀ ਹੈ ਉਹ ਆ ਕੇ ਮਾਈਕ ਪੈਂਸ ਦੇ ਚਿੱਟੇ ਵਾਲਾਂ ਦੇ ਉੱਤੇ ਬੈਠ ਗਈ। तो 2-2.5 ਮਿੰਟ ਉਹ ਬੈਠੀ ਰਹੀ ਔਰ ਉਹ ਮੱਖੀ ਵੱਡੀ ਹੀਰੋਇਨ ਬਣੀ। ਔਰ ਈਵਨ BBC ਦਾ ਵੀ ਸੀ ਕਿ VP ਵਾਈਸ ਪ੍ਰੈਜ਼ੀਡੈਂਟ ਡਿਬੇਟ 2020 ਕਮਲਾ ਹੈਰਿਸ ਵਰਸਸ ਮਾਈਕ ਪੈਂਸ ਆਊਟਸ਼ੋਨ ਬਾਈ ਫਲਾਈ, ਕਿ ਵੀ ਜੇ ਸਾਰੇ ਦੀ ਹੀਰੋਇਨ ਬਣੀ ਜਿੰਨੇ ਫਲਾਈ ਦੇ ਮੱਖੀ ਦੇ ਉੱਤੇ ਟਵੀਟ ਨੇ, ਉਹਨਾਂ ਨੇ ਕਿਹਾ ਵਾਹ। ਔਰ ਇਹਦੇ ਤੇ ਉਹ ਜਿਹੜੇ ਨੇ ਐਸਟ੍ਰੋਲੋਜਰ ਵੀ ਆ ਗਏ ਕਿ ਮੱਖੀ ਦਾ ਕੀ ਆ। ਉਹ ਕਹਿੰਦੇ ਵੀ ਇਹ ਜਦੋਂ ਹਿਲਰੀ ਕਲਿੰਟਨ ਔਰ ਟਰੰਪ ਦੀ ਡਿਬੇਟ ਹੋਈ ਸੀ ਉਦੋਂ ਮੱਖੀ ਆ ਕੇ ਹਿਲਰੀ ਦੇ ਸਿਰ ਤੇ ਵੀ ਬੈਠੇ ਸੀ। ਮਤਲਬ ਇਹ ਸੀ ਵੀ ਉਹ ਵੀ ਹਾਰ ਗਈ ਤੇ ਇਹ ਵੀ ਹਾਰ ਦੀ ਨਿਸ਼ਾਨੀ ਹੈ। ਹਾਲਾਂ ਮੈਨੂੰ ਇਹ ਲੱਗਦਾ ਵੀ ਇੰਡੀਆ ਪਾਕਿਸਤਾਨ ਵਾਲੇ ਕਹਿ ਸਕਦੇ ਨੇ ਜੀ ਸਾਡੇ ਹੀ ਮੱਖੀਆਂ ਮੱਛਰ ਨਹੀਂ ਹੈਗੇ, ਆਹ ਦੇਖ ਲਓ ਏਡੀ ਵੱਡੀ ਡਿਬੇਟ ਹੈ, ਉਨਾ ਹੋ ਰਿਹਾ ਹੈ। ਉਹ ਗਲਾਸ ਦੇ ਉੱਤੋਂ ਲਾਏ ਹੋਏ ਨੇ ਸਾਰੇ ਸ਼ੀਸ਼ੇ, ਬੰਕਰ ਬਣਾਏ ਹੋਏ ਨੇ ਸ਼ੀਸ਼ਿਆਂ ਦੇ, ਲੇਕਿਨ ਮੱਖੀ ਸਾਹਿਬਾਂ ਫਿਰ ਵੀ ਆ ਕੇ ਔਰ ਬਰਾਜਮਾਨ ਵੀ ਉਹਨੂੰ ਚਿੱਟਾ ਰੰਗ ਚੰਗਾ ਲੱਗਦਾ ਹੁਣ ਬੈਠੀ ਉਹਦੇ ਖੰਡ ਵੀ ਚਿੱਟੀ ਹੁੰਦੀ ਹੈ। ਹਾਂ ਉਹ ਮਤਲਬ ਉਹਨੇ ਸਮਝਿਆ ਵੀ ਸ਼ੂਗਰ ਹੈ। ਹਾਂ ਚਲੋ ਇਹ ਵੀ ਇੱਕ ਚੰਗਾ ਨੁਕਤਾ ਹੈ। ਸੋ ਇਸ ਦੇ ਉੱਤੇ ਜ਼ਿਆਦਾ ਡਿਸਕਸ਼ਨ ਹੋਈ ਹੈ ਕਿ ਫਲਾਈ ਔਰ ਫਲਾਈ ਕੀ ਕਹਿੰਦੀ ਹੈ, ਕਿਹਨੇ ਕੀ ਟਵੀਟ ਕੀਤਾ ਹੈ। ਹਾਲਾਂਕਿ ਇੱਕ ਰਿਪਬਲਿਕਨ ਸੈਨੇਟਰ ਨੇ ਸੈਂਸ ਆਫ ਹਿਊਮਰ 'ਚ ਕਿਹਾ ਕਿ ਡੀਪ ਸਟੇਟ ਨੇ ਇੱਥੇ ਵੀ ਡੀਪ ਸਟੇਟ ਬੱਗ ਲੈ ਆਈ ਹੈ। ਹੁਣ ਯੂਜੂਅਲੀ ਜਦੋਂ ਕਿਸੇ ਨੂੰ ਸਪਾਈ ਕਰਨਾ ਹੁੰਦਾ ਹੈ, ਜਸੂਸੀ ਤਾਂ ਬਗਿੰਗ ਹੀ ਕਹਿੰਦੇ ਨੇ ਨਾ ਕਿ ਭਾਈ ਉਹ ਜਿਹੜਾ ਜਿਵੇਂ ਵਾਟਰਗੇਟ ਸਕੈਂਡਲ ਦਾ ਹੁੰਦਾ ਹੈ ਕਿ ਇਟ ਵਾਸ ਬਗਡ, ਸੋ ਬੱਗ ਇੱਥੋਂ ਹੀ ਆਇਆ। ਉਹਨਾਂ ਨੇ ਕਿਹਾ ਵੀ ਇਹ ਵੀ ਰੀਅਲ ਸਪਾਈਂਗ ਸੀ, ਕੋਈ ਬੱਗ ਬਿਠਾਇਆ ਹੋਇਆ ਸੀ। ਲੇਕਿਨ ਇਸ ਗੱਲ ਦੀ ਤਸੱਲੀ ਹੈ ਅਮਰੀਕਨ ਲੋਕਾਂ ਨੂੰ ਔਰ ਮੈਨੂੰ ਵੀ ਜ਼ਾਹਰਾ ਤੌਰ ਤੇ ਮੈਂ ਵੀ ਉਹਨੂੰ ਫਰਮ ਬਿਗਨਿੰਗ ਟੂ ਦਾ ਐਂਡ ਵਾਚ ਕੀਤਾ ਕਿ ਇੱਕ ਸਿਵਿਕ ਸੈਂਸ ਵੀ ਰਹੀ। ਹਾਲਾਂ ਇੱਕ ਦੋ ਥਾਂ ਮਾਈਕ ਪੈਂਸ ਨੇ ਵੀ ਆਪਣੇ ਪ੍ਰੈਜ਼ੀਡੈਂਟ ਦੀ ਲਾਈਨ ਤੇ ਥੋੜਾ ਤੇ ਉਹਨੇ ਵੀ ਬੜੇ ਸਮਾਈਲਿੰਗਲੀ ਕਿਹਾ ਕਿ ਮਿਸਟਰ ਵਾਈਸ ਪ੍ਰੈਜ਼ੀਡੈਂਟ I am speaking ਸੋ ਉਹਦੇ ਥੱਲੇ ਔਰ ਮਾਈਕ ਪੈਂਸ ਇੱਕ ਜੈਂਟਲਮੈਨ, ਉਹਨੇ ਆਪਣਾ ਜਿਹੜਾ ਕੇਸ ਹੈ ਉਹ ਬਿਲਕੁਲ ਜਿੱਥੇ ਉਹਨਾਂ ਦਾ ਸਟਰੋਂਗ ਪੁਆਇੰਟ ਸੀ ਉਹਨੇ ਪਲੇ ਕੀਤਾ, ਜਿੱਥੇ ਬੀਬੀ ਕਮਲਾ ਹੈਰਿਸ ਦਾ ਸੀ ਉਹਨਾਂ ਨੇ ਕੀਤਾ। ਔਰ ਇਟ ਵਾਸ ਟੁਵਰਡਸ ਦਾ ਐਂਡ ਇੱਕ 8 ਸਾਲ ਦੀ ਬੱਚੀ ਦਾ ਸਵਾਲ ਸੀ ਜਿਹੜਾ ਉਹਨਾਂ ਨੇ ਲਿਆ ਕਿ ਭਾਈ ਅਸੀਂ ਜੋ ਕੁਝ ਦੇਖ ਰਹੇ ਹਾਂ ਸਾਨੂੰ ਕਨਫਿਊਜ਼ਨ ਹੈ ਕਿ ਸਾਡੀ ਸੁਸਾਇਟੀ ਕਿੱਧਰ ਨੂੰ ਜਾ ਰਹੀ ਹੈ, ਸਾਡੇ ਲਈ ਕੀ ਮੈਸੇਜ ਹੈ ਤੁਹਾਡਾ, ਕੀ ਹੈ। ਸੋ ਉਹਨੂੰ ਵੀ ਦੋਨਾਂ ਨੇ ਬਿਲਕੁਲ ਠੀਕ ਹੈਂਡਲ ਕੀਤਾ ਕਿ ਭਾਈ ਇਹ ਜੇ ਮਾਈਕ ਪੈਂਸ ਦਾ ਨੇ ਬੜਾ ਪ੍ਰੋਫਾਉਂਡਲੀ ਕਿਹਾ ਕਿ ਵੀ ਇਹ ਸਾਡੀ ਬੇਸ਼ੱਕ ਹੁਣ ਅਸੀਂ ਡਿਬੇਟ ਵੀ ਕਰ ਰਹੇ ਹਾਂ, ਬਾਅਦ ਚ ਅਸੀਂ ਲਾਈਕ ਫਰੈਂਡਸ ਹੈ ਸਾਡੇ ਇੱਕ ਦੂਜੇ ਦੇ ਨਾਲ। ਔਰ ਉਹਨੇ ਐਗਜ਼ਾਮਪਲ ਦਿੱਤੀ ਕਿ ਵੀ ਗਿੰਸਬਰਗ ਸੁਪਰੀਮ ਕੋਰਟ ਦੀ ਜਸਟਿਸ ਜਿਹਦੀ ਡੈਥ ਹੋਈ ਉਹ ਹਾਲਾਂਕਿ ਬੜੀ ਲਿਬਰਲ ਸੀ ਔਰ ਉਹਦੇ ਤੋਂ ਘਬਰਾਉਂਦੇ ਸੀ ਸਾਰੇ। ਉਹਨਾਂ ਨੇ ਕਿਹਾ ਵੀ ਲੇਕਿਨ ਜਦੋਂ ਉਹਦੀ ਡੈਥ ਹੋਈ ਉਸ ਤੋਂ ਬਾਅਦ ਅਸੀਂ ਦੇਖਿਆ
ਕਿ ਕਿਵੇਂ ਜਿਹੜਾ ਐਕਸਟ੍ਰੀਮ ਰਾਈਟ ਜੱਜ ਤੇ ਉਹਨਾਂ ਦੇ ਪਰਿਵਾਰ ਵੀ ਇੱਕ ਦੂਜੇ ਦੇ ਕਿੰਨੇ ਕਰੀਬ ਸੀ, ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਸੀ। ਉਹਨੇ ਕਿਹਾ ਕਿ ਵੀ ਇਹ ਇਸ ਮੁਲਕ ਦੀ ਬਿਊਟੀ ਹੈ ਕਿ ਅਸੀਂ ਆਰਗੂ ਕਰਦੇ ਹਾਂ, ਅਸੀਂ ਡਿਸਕਸ ਕਰਦੇ ਹਾਂ, ਬੈਟਰ ਆਈਡੀਆ ਪ੍ਰਵੇਲ ਕਰਦਾ ਹੈ, ਪਰ ਨਫ਼ਰਤ ਨਹੀਂ ਹੁੰਦੀ ਜਾਂ ਇਹ ਪੋਲਰਾਈਜੇਸ਼ਨ ਨਹੀਂ ਹੈ। ਹਾਲਾਂਕਿ ਕਮਲਾ ਹੈਰਿਸ ਨੇ, ਕਿਉਂਕਿ ਉਹਦਾ ਸਟਰੋਂਗ ਪੁਆਇੰਟ ਸੀ ਕਿ ਭਾਈ ਇਹ ਇਵੇਂ ਹੀ ਸੀ, ਲੇਕਿਨ ਟਰੰਪ ਦੀਆਂ ਨੀਤੀਆਂ ਨੇ ਔਰ ਦੂਜਾ ਕਿਵੇਂ ਬਖੇੜ ਦਿੱਤਾ ਇੱਕ ਦੂਜੇ ਨੂੰ, ਕਿਵੇਂ ਜਿਹੜੇ ਲੋਕ ਜਿਹੜੇ ਨੇ ਉਹ ਰਾਈਟਫੁਲ ਵੈਲਿਊਜ਼ ਵਾਲਿਆਂ ਦੇ ਖਿਲਾਫ ਪ੍ਰੋਟੈਸਟ ਕਰਦੇ ਨੇ, ਵਾਇਲੈਂਸ ਹੁੰਦੀ ਹੈ, ਔਰ ਉਹਨਾਂ ਨੂੰ ਵੀ ਟਰੰਪ ਕਹਿ ਰਹੇ ਨੇ ਕਿ ਨਾਈਸ ਪੀਪਲ ਔਨ ਬੋਥ ਸਾਈਡਸ ਦਿਸ ਦੈਟ। ਸੋ ਜ਼ਾਹਰ ਹੈ ਕਿ ਵੀ ਮਾਈਕ ਪੈਂਸ ਨੇ ਜਿਹੜਾ ਇਲਜ਼ਾਮ ਇਹਨਾਂ ਤੇ ਜਾਂਦਾ ਹੈ ਉਹਨੂੰ ਨੈਰੋ ਡਾਊਨ ਕਰਨ ਦੀ ਕੋਸ਼ਿਸ਼ ਕੀਤੀ, ਬਟ ਜਿਹੜੀ ਡੈਮੋਕ੍ਰੈਟਿਕ ਪੋਜੀਸ਼ਨ ਹੈ ਔਰ ਜਿਹੜੀ ਕਾਫੀ ਹੱਦ ਤੱਕ ਠੀਕ ਹੈ ਉਹਨੂੰ ਰਿਫਲੈਕਟ। ਪਰ ਹੁਣ ਮੈਂ ਜਿਹੜੀ ਗੱਲ ਜਿਵੇਂ ਤੁਸੀਂ ਬਰੀਫਿੰਗ ਦੇ ਵਿੱਚ ਕਿਹਾ ਕਿ ਵੀ ਇਹ ਸੁਸਾਇਟੀ ਕੀ ਨਵੰਬਰ ਤੱਕ ਪਹੁੰਚਦੇ ਆ, 3 ਨਵੰਬਰ ਤੋਂ ਬਾਅਦ ਇੱਕ ਗੱਲ ਤਾਂ ਜ਼ਾਹਰ ਹੋ ਗਈ, ਕਿਉਂਕਿ ਮੋਸਟਲੀ ਜਿਹੜੀਆਂ ਬੈਲਟਸ ਨੇ ਉਹ ਬਾਈ ਮੇਲ ਹੋਣੀ ਹੈ। ਆਲਰੇਡੀ 4 ਮਿਲੀਅਨ ਤੋਂ ਜ਼ਿਆਦਾ ਲੋਕ ਵੋਟ ਪਾ ਚੁੱਕੇ ਨੇ। ਔਰ ਜਦੋਂ ਪ੍ਰੈਜ਼ੀਡੈਂਟ ਟਰੰਪ ਨੂੰ ਪੁੱਛਿਆ ਗਿਆ ਸੀ ਹੁਣ, ਕਿਉਂਕਿ 3rd ਡਿਬੇਟ ਹੋਣੀ ਹੈ ਔਰ ਜਿਹੜਾ ਇਹਨਾਂ ਦਾ ਡਿਬੇਟ ਕਮਿਸ਼ਨ ਹੈ ਉਹਨਾਂ ਨੇ ਕਿਹਾ ਜੀ ਕਿ ਵੀ ਕਿਉਂਕਿ ਆਲਰੇਡੀ ਕੋਵਿਡ ਪੋਜ਼ਿਟਿਵ ਹੋ ਚੁੱਕੇ ਨੇ ਟਰੰਪ, ਔਰ ਇਹ ਜਿਹੜਾ ਉਹ ਵਰਚੁਅਲ ਹੋਏਗੀ ਹੁਣ, ਉਹ ਆਪੋ ਆਪਣੇ ਜਿਹੜਾ, ਤੇ ਟਰੰਪ ਨੇ ਨਾ ਕਰ ਦਿੱਤੇ। ਉਹਨੇ ਕਿਹਾ ਮੈਂ ਕੰਪਿਊਟਰ ਸਾਹਮਣੇ ਬਹਿ ਕੇ ਨਹੀਂ ਹੋਣਾ, ਤੁਸੀਂ ਬਾਈਡਨ ਨੂੰ ਪ੍ਰੋਟੈਕਟ ਕਰ ਰਹੇ ਹੋ ਕਿ ਮੈਂ ਉਹਦੇ 'ਚ ਹਿੱਸਾ ਨਹੀਂ ਲਾਂਗਾ। ਹਾਲਾਂਕਿ ਹੁਣ ਆਉਣ ਵਾਲੇ ਦਿਨਾਂ 'ਚ ਦੇਖਣ ਵਾਲੀ ਗੱਲ ਹੋਏਗੀ। ਮੈਨੂੰ ਲੱਗਦਾ ਹੈ ਵੀ ਜੇ ਇਸ ਕਿਸਮ ਦਾ ਤਣਾਅ ਵਾਲਾ ਮਾਹੌਲ ਬਣਿਆ ਤੇ 3rd ਡਿਬੇਟ ਨਹੀਂ ਹੋਏਗੀ। ਸੋ ਆਲਰੇਡੀ ਅਸੀਂ ਹੁਣ ਜੋ ਵੀ ਕਨਕਲੂਜਨ ਡਰਾ ਕਰ ਸਕਦੇ ਹਾਂ ਉਹ 1st ਡਿਬੇਟ ਚੋਂ, ਔਰ ਜਿਹੜੀ ਕੱਲ ਵਾਲੀ ਡਿਬੇਟ, ਕੱਲ ਵਾਲੀ ਤਾਂ ਜਿਵੇਂ ਮੈਂ ਕਿਹਾ ਕਿ ਸਟੇਟਸ ਕੋਈ ਦੋਨਾਂ ਧਿਰਾਂ ਦਾ ਸੀ, ਆਪੋ ਆਪਣੇ ਪ੍ਰੈਜ਼ੀਡੈਂਟ, ਇੱਕ ਸਿਟਿੰਗ ਪ੍ਰੈਜ਼ੀਡੈਂਟ, ਇੱਕ ਕੈਂਡੀਡੇਟ ਹੈ, ਉਹਨੂੰ ਡਿਫੈਂਡ ਕਰਨਾ। ਪਰ ਜਿਹੜਾ ਸਵਾਲ ਪ੍ਰੈਜ਼ੀਡੈਂਟ ਟਰੰਪ ਨੂੰ ਪੁੱਛਿਆ ਗਿਆ ਸੀ ਔਰ ਕੱਲ ਮਾਈਕ ਪੈਂਸ ਨੂੰ ਵੀ ਪੁੱਛਿਆ ਗਿਆ ਕਿ ਬਈ ਜਿਹੜੇ ਇਸ ਦੇ ਨਤੀਜੇ ਆਣਗੇ, ਪਹਿਲੀ ਗੱਲ ਤਾਂ ਇਹ ਹੈ ਕਿ ਬਾਈ ਮੇਲ ਚੈਲੰਜ ਵੀ ਹੁੰਦਾ ਹੈ, ਸੁਪਰੀਮ ਕੋਰਟ ਤੱਕ ਜਾ ਕਈ ਮਹੀਨੇ ਲੱਗ ਸਕਦੇ ਨੇ ਜਦੋਂ ਤੱਕ ਇਹਦਾ, ਹਾਲਾਂਕਿ ਜਨਵਰੀ 'ਚ ਇਨੋਗ੍ਰੇਸ਼ਨ ਹੁੰਦੀ ਆ, ਹੋ ਸਕਦਾ ਇਨੋਗ੍ਰੇਸ਼ਨ ਹੋਈ ਨਾ ਜਨਵਰੀ 'ਚ, ਲੇਕਿਨ ਉਹਦੇ 'ਚ ਟਰੰਪ ਨੇ ਵੀ ਜਿਹੜੇ ਮੇਲ ਦੇ ਵਿੱਚ ਮੇਲ ਬੈਲਟਸ ਨੇ ਉਹਨਾਂ ਤੇ ਸਵਾਲੀਆ ਨਿਸ਼ਾਨ ਲਾਇਆ ਸੀ ਔਰ ਕੋਈ ਕਲੀਅਰ ਆਨਸਰ ਨਹੀਂ ਸੀ ਦਿੱਤਾ ਕਿ ਅਸੀਂ ਨਤੀਜਿਆਂ ਨੂੰ ਮੰਨਾਂਗੇ, ਔਰ ਇਹੀ ਹਾਲ ਪੈਂਸ ਦਾ ਵੀ ਸੀ। ਹੁਣ ਇਸ ਦੌਰੇ 'ਚ ਜਦੋਂ ਕਿ ਤੁਸੀਂ, ਔਰ ਇਹ ਸਭ ਤੋਂ ਖੌਫਨਾਕ ਮੇਰੇ ਲਈ ਮੰਜ਼ਰ ਹੈ ਜਿਸ ਵੱਲ ਸੁਸਾਇਟੀ ਜਿਹੜੀ ਹੈ ਉਹ ਵੱਧ ਰਹੀ ਹੈ, ਕਿਉਂਕਿ ਜਿਹੜੀ ਅਨਸਰਟਨਟੀ ਦਾ ਟਾਈਮ ਹੁੰਦਾ ਔਰ ਜਦੋਂ ਜਿਸ ਮੁਲਕ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਹਥਿਆਰ ਨੇ, ਜਿਸ ਦੇ ਵਿੱਚ ਆਲਰੇਡੀ ਸੁਸਾਇਟੀ ਪੋਲਰਾਈਜ਼ਡ ਹੈ, ਜਿਸ ਦੇ ਵਿੱਚ ਆਲਰੇਡੀ ਅਸੀਂ ਦੇਖਦੇ ਹਾਂ ਕਿ ਬਲੈਕ ਲਾਈਵਜ਼ ਮੈਟਰ ਨੂੰ ਲੈ ਕੇ ਇੱਕ ਪਾਸੇ ਸੁਸਾਇਟੀ ਦਾ ਇੱਕ ਹਿੱਸਾ ਹੈ ਔਰ ਦੂਸਰੇ ਪਾਸੇ ਜਿਹੜੇ ਲਾ ਐਨਫੋਰਸਮੈਂਟ ਵਾਲੇ ਨੇ, ਜ਼ਾਹਰ ਹੈ ਮੈਜੋਰਿਟੀ 70% ਅਮਰੀਕਾ 'ਚ ਗੋਰਿਆਂ ਦੀ ਹੈ, ਉਹਨਾਂ ਦੇ ਉੱਤੇ ਵੀ ਜਿਹੜਾ ਉਹ ਲੱਗਦਾ ਹੈ ਕਿ ਭਾਈ ਉਹਨਾਂ ਦੀ ਜਿਹੜੀ ਹੈ, ਜਿਹਨੂੰ ਬਾਈਡਨ ਨੇ ਵੀ ਕਿਹਾ ਔਰ ਕਮਲਾ ਹੈਰਿਸ ਨੇ ਵੀ, ਕਿ ਸਿਸਟਮੈਟਿਕ ਜਿਹੜੀ ਹੈ ਉਹ ਰੇਸਿਜ਼ਮ ਹੈ, ਸਿਸਟਮ ਦੇ ਵਿੱਚ ਵੜਿਆ ਹੋਇਆ। ਹੁਣ ਜਦੋਂ ਇਸ ਕਿਸਮ ਦੀ ਹੇਟਡ ਪੋਲਰਾਈਜੇਸ਼ਨ ਹੋਏ, ਟੈਂਪਰਸ ਹਾਈ ਹੋਣਗੇ, ਨਤੀਜੇ ਨਹੀਂ ਨਿਕਲ ਰਹੇ ਔਰ ਪ੍ਰੈਜ਼ੀਡੈਂਟ ਟਰੰਪ ਜਿਵੇਂ ਉਹ ਆਪਣਾ ਸਟਾਈਲ ਲੈਂਦੇ ਨੇ, ਫਿਰ ਅਸੀਂ ਕੀ ਦੇਖ ਸਕਦੇ ਹਾਂ। ਔਰ ਉਸ ਦੀ ਇੱਕ ਝਲਕ ਜਿਹੜੀ ਹੈ ਮੈਨੂੰ ਜਿਹੜੀ ਖੌਫਨਾਕ ਹੈ, ਔਰ ਇਹਨੂੰ ਮੈਂ ਅੱਜ ਲੀਡ ਟੌਪਿਕ, ਹਾਲਾਂਕਿ ਬਹੁਤ ਵਾਰ ਹੁੰਦਾ ਹੈ ਕਿ ਸਾਡੇ ਵੀ ਬਹੁਤ ਸਾਰੇ ਦਰਸ਼ਕ ਜਿਹੜੇ ਨੇ, ਜਦੋਂ ਤੁਸੀਂ ਕੋਈ ਸਿਧਾਂਤਕ ਜਾਂ ਕੋਈ ਮੇਜਰ ਇੰਟਰਨੈਸ਼ਨਲ ਇੰਪੋਰਟੈਂਸ ਦੇ ਇਸ਼ੂਜ਼ ਨੂੰ ਟੱਚ ਕਰਦੇ ਹੋ ਤੇ ਉਹ ਗ੍ਰਾਫ ਥੱਲੇ ਨੂੰ ਚਲਾ ਜਾਂਦਾ ਹੈ। ਕਈ ਕਹਿਣਗੇ ਵੀ ਜਦੋਂ ਕਿ ਜੀ ਮਤਲਬ ਤੁਸੀਂ ਕਈ ਵਾਰ ਬਹੁਤ ਇੰਟਰਨੈਸ਼ਨਲ ਇਸ਼ੂਜ਼, ਪਰ ਮੈਨੂੰ ਇਹ ਹੁੰਦਾ ਹੈ ਕਿ ਵੀ ਜੇ ਅਸੀਂ ਇਹਨਾਂ ਪ੍ਰੋਗਰਾਮਾਂ ਰਾਹੀਂ ਜਿਹਨਾਂ 'ਚੋਂ ਅਸੀਂ ਵੀ ਸਿੱਖਦੇ ਹਾਂ, 5% ਵੀ ਅਸੀਂ ਆਪਣੇ ਭਰਾਵਾਂ ਭੈਣਾਂ ਨੂੰ ਕੋਈ ਨਵੀਂ ਗੱਲ ਦੱਸ ਸਕੀਏ, ਉਹਨਾਂ ਤੋਂ ਇਹ ਵਰਥ ਹੈ। ਕੋਈ ਹੁੰਦੇ ਨੇ ਵਿਊਅਰਸ, ਘਟ ਜਾਂਦੇ ਨੇ, ਵੱਧ ਜਾਂਦੇ ਨੇ, ਸਾਨੂੰ ਚਾਹੀਦੇ ਨੇ ਵਿਊਅਰਸ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪਰ ਮੈਂ ਸਮਝਦਾ ਵੀ ਅਸੀਂ ਸਿਰਫ ਆਪਣੇ ਦਾਇਰਾਕਾਰ 'ਚ ਬੈਠ ਕੇ ਆਪਣਿਆਂ ਨੂੰ ਦੀਆਂ ਗਾਲੀ ਗਲੋਚ ਦੇ ਉੱਤੇ ਤਬਸਰੇ ਕਰਕੇ, ਠੀਕ ਹੈ ਤੁਸੀਂ ਉਹਨੂੰ TRP ਵਧਾ ਸਕਦੇ ਹੋ, ਲੇਕਿਨ ਇਸ ਚੋਂ ਕੋਈ ਲਰਨਿੰਗ ਜਾਂ ਜੋ ਵਾਪਰ ਰਿਹਾ ਆਲੇ ਦੁਆਲੇ ਨਾਲ, ਉਹਦੇ ਤੋਂ ਤੁਸੀਂ ਬੇਖਬਰ ਨਹੀਂ ਹੋ ਸਕਦੇ। ਅਮਰੀਕਾ ਦੀਆਂ ਡਿਵੈਲਪਮੈਂਟਸ, ਜੇ ਅਮਰੀਕਾ ਉਸ ਪਾਸੇ ਵੱਲ ਵੱਧ ਰਿਹਾ ਹੈ ਜਿੱਥੇ
ਖੂਨਰੇਜ਼ੀ ਹੋ ਸਕਦੀ ਹੈ, ਜਿੱਥੇ ਵਾਇਲੈਂਸ ਹੋ ਸਕਦੀ ਹੈ, ਈਵਨ ਸਿਵਲ ਵਾਰ ਤੱਕ ਦੀਆਂ ਸਿਚੁਏਸ਼ਨਸ ਬਾਰੇ ਜਿਹੜੇ ਪੋਲੀਟੀਕਲ ਇਹਨਾਂ ਦੇ ਐਨਾਲਿਸਟ ਨੇ ਉਹ ਗੱਲ ਕਰ ਰਹੇ ਨੇ। ਔਰ ਉਹਦੀ ਇੱਕ ਝਲਕ ਜਿਹੜੀ ਹੈ ਕਿ ਵੀ ਕਿਸ ਲੈਵਲ ਦੇ ਉੱਤੇ ਇਹ ਗੱਲ ਚੱਲ ਰਹੀ ਹੈ ਕਿ ਕਿਵੇਂ FBI ਨੇ ਇੱਕ ਵੱਡੀ ਕੰਸਪੀਰੇਸੀ ਦਾ ਭਾਂਡਾ ਫੋੜ ਕੀਤਾ ਹੈ। ਔਰ ਇਸ ਦੇ ਵਿੱਚ ਜਿਹੜੇ ਨੇ 7 ਬੰਦੇ ਜਿਹੜੇ ਨੇ ਉਹ ਗ੍ਰਿਫਤਾਰ ਵੀ ਕੀਤੇ ਗਏ ਨੇ। ਔਰ ਇਹ ਇੱਕ ਗਰੁੱਪ ਵੋਲਵੇਰਾਈਨ ਵਾਚਮੈਨ ਨਾਂ ਦਾ ਗਰੁੱਪ, ਜਿਨ੍ਹਾਂ ਨੇ ਇਹ ਪਲਾਨ ਕੀਤਾ ਸੀ ਕਿ ਉਹ ਮਿਸ਼ੀਗਨ ਦੀ ਗਵਰਨਰ ਗ੍ਰੈਸ਼ਨ ਵਿਟਮਰ, ਕਿਉਂਕਿ ਜਦੋਂ ਫਰਵਰੀ ਮਾਰਚ ਦੇ ਵਿੱਚ COVID-19 ਦਾ ਸ਼ੁਰੂ ਹੋਇਆ ਕੰਮ, ਔਰ ਕਾਫੀ ਸਖਤ, ਕਿਉਂਕਿ ਮਿਸ਼ੀਗਨ ਵੀ ਉਹਨਾਂ ਮੁੱਢਲੀਆਂ ਸਟੇਟਾਂ 'ਚ ਸੀ ਜਿਹਦੇ 'ਚ ਸਪਰੈਡ ਹੋ ਰਿਹਾ ਸੀ, ਔਰ ਇਹਨੇ ਬੀਬੀ ਵਿਟਮਰ ਨੇ ਕਾਫੀ ਸਖਤ ਲਾਕਡਾਊਨ ਕੀਤਾ। ਔਰ ਇਹ ਉਹ ਪੀਰੀਅਡ ਸੀ, ਬਹੁਤ ਸਾਰਿਆਂ ਨੂੰ ਯਾਦ ਹੋਏਗਾ ਕਿ ਆਲਮੋਸਟ ਉਹਨਾਂ ਮਾਰਚ ਅਪ੍ਰੈਲ ਦੇ ਦਿਨਾਂ ਦੇ ਵਿੱਚ ਹੀ ਜਿਹੜਾ ਹਜ਼ਾਰਾਂ ਦੀ ਗਿਣਤੀ 'ਚ ਹਥਿਆਰਬੰਦ ਲੋਕ ਜਿਹੜੇ ਨੇ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਵੜ ਗਏ ਸੀ ਮਿਸ਼ੀਗਨ ਦੀ। ਔਰ ਉਹਨਾਂ ਦਾ ਸੀ ਕਿ ਨਹੀਂ, ਇਹਨੂੰ ਖੋਲੋ, ਕਿਉਂਕਿ ਉਦੋਂ ਪ੍ਰੈਜ਼ੀਡੈਂਟ ਟਰੰਪ, ਔਰ ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਲਾਈਨ ਹੈ, ਔਰ ਜਿਵੇਂ ਜਿਸ ਗਰੁੱਪ ਦਾ ਜ਼ਿਕਰ ਸਟੈਂਡ ਬਾਈ ਗਰੁੱਪ ਜਿਹਨੂੰ ਕਹਿੰਦੇ ਨੇ, ਐਕਸਟ੍ਰੀਮ ਰਾਈਟ ਵਿੰਗਰ, ਪਹਿਲੀ ਡਿਬੇਟ ਤੇ ਵੇਲੇ ਟਰੰਪ ਨੇ ਲੈਫਟਿਸਟ ਦੇ ਗਰੁੱਪ ਨੂੰ ਭੰਨਿਆ, ਲੇਕਿਨ ਉਹਨਾਂ ਨੇ ਵਾਈਟ ਸੁਪਰੀਮੈਸਿਸਟ ਨੂੰ ਜਿਹੜਾ ਕੰਡੈਮ ਕਰਨ ਤੋਂ ਵੀ ਨਾ ਕੀਤੀ, ਔਰ ਉਹਨਾਂ ਨੇ ਆਪਣੇ ਇਸ ਸਟੈਂਡ ਗਰੁੱਪ ਜਿਹੜਾ ਸਟੈਂਡ ਬਾਈ ਗਰੁੱਪ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਪਿੱਠ ਠੋਕੀ। ਨਤੀਜੇ ਦੇ ਤੌਰ ਤੇ ਅਗਲੇ ਦਿਨ ਤੁਸੀਂ ਲੱਖਾਂ ਦੀ ਗਿਣਤੀ 'ਚ ਟਵੀਟ ਸੀ ਥੈਂਕਿੰਗ ਪ੍ਰੈਜ਼ੀਡੈਂਟ ਟਰੰਪ, ਜਦੋਂ ਹਾਲਾਂਕਿ ਬਾਅਦ 'ਚ ਟੈਂਪਰੇਚਰ ਦੇਖਿਆ, ਫਿਰ ਇੱਕ ਸਟੇਟਮੈਂਟ ਵੀ ਆਈ ਕਿ ਜੀ ਅਸੀਂ ਕੰਡੈਮ ਕਰਦੇ। ਪਰ ਇਸ ਸਾਰੇ 'ਚ ਜਿਵੇਂ ਮੈਂ ਕਿਹਾ ਕਿ ਵੀ ਇੱਕ ਬੈਕਟੀਰੀਆ ਜਾਂ ਵਾਇਰਸ ਜਾਂ ਮੱਛਰ ਵਰਗੀ ਕੋਈ ਚੀਜ਼ ਕਰਨ ਦੇ ਲਈ ਗੰਦਗੀ, ਉਸ ਕਿਸਮ ਦੀ ਮੋਇਸਚਰ ਜ਼ਰੂਰੀ ਹੈ, ਉਹ ਆਲਰੇਡੀ ਐਗਜ਼ਿਸਟ ਕਰਦੀ ਹੈ। ਔਰ ਜਿੱਥੇ ਹਥਿਆਰ ਲੱਖਾਂ ਦੀ ਗਿਣਤੀ 'ਚ, ਇਹ ਨਹੀਂ ਹੈ ਵੀ ਇੱਕ ਦੇ ਕੋਲ ਇੱਕ ਪਿਸਤੌਲ, ਇੱਥੇ ਤਾਂ ਕਿੰਨੇ ਕਈ ਸਟੇਟਾਂ 'ਚ ਤਾਂ ਤੁਸੀਂ ਦੇਖੋ ਇਵੇਂ ਉਹਨਾਂ ਦੀ, ਮੈਂ ਟੈਕਸਸ ਔਰ ਦੂਸਰੇ ਹੀ ਦੇਖਿਆ, ਜਿਵੇਂ ਗੋਭੀ ਦੇ ਢੇਰ ਲੱਗੇ ਹੁੰਦੇ ਨੇ। ਬੇਸ਼ੱਕ ਕਹਿਣ ਨੂੰ ਹੈ ਜੀ ਬੈਕਗ੍ਰਾਉਂਡ ਚੈੱਕ ਕੋਈ ਨਹੀਂ ਹੈ, ਪੂਰੇ ਦੇ ਪੂਰੇ ਜਿਹੜੇ ਨੇ ਹਥਿਆਰ ਜਿਹੜੇ ਮਾੜੇ ਦੇਸ਼ਾਂ ਦੀਆਂ ਫੌਜਾਂ ਕੋਲ ਨਹੀਂ ਹੋਣਗੇ, ਇੱਥੇ ਘਰਾਂ ਦੇ ਵਿੱਚ ਰੱਖੇ ਹੋਏ ਨੇ। ਹੁਣ ਔਰ ਅੰਡਰ ਦਾ ਕਨਸਟੀਟਿਊਸ਼ਨ ਸੈਕੰਡ ਅਮੈਂਡਮੈਂਟ ਰਾਈਟ ਟੂ ਕੀਪ ਆਰਮਸ। ਹੁਣ ਇਸ ਸਾਰੇ ਦੇ ਥੱਲੇ ਇਹ ਜਿਹੜਾ ਪਲਾਟ ਜਿਹੜਾ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਇਸ ਵੇਲੇ ਸਾਰੇ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਤੇ ਡਿਸਕਸ ਹੋ ਰਿਹਾ, ਔਰ ਇਹ ਇਸ ਖਬਰ ਦੇ ਥੱਲੇ ਹੀ ਹੈ, FBI foils far right plot to kidnap Michigan Governor Gretchen Whitmer। ਇਹ ਬੀਬੀ ਹੈ ਕਿ ਵੀ FBI ਨੇ ਇਸ ਉਹਨਾਂ ਦੇ ਉਸ ਯਤਨ ਨੂੰ ਨਾਕਾਮਯਾਬ ਕੀਤਾ। ਔਰ ਇਹਨਾਂ ਦਾ ਜਿਹੜਾ ਮੁੱਦਾ ਸੀ, ਕਿਉਂਕਿ ਜਦੋਂ ਇਹ ਆਰਮਡ, ਇਹਨਾਂ ਨੇ ਮਿਸ਼ੀਗਨ ਅਸੈਂਬਲੀ ਵੀ ਘੇਰੀ, ਔਰ ਟਰੰਪ ਨੇ ਉਦੋਂ ਟਵੀਟ ਕਰਕੇ ਹੈਸ਼ਟੈਗ ਕੀਤਾ ਸੀ ਲਿਬਰੇਟ ਮਿਸ਼ੀਗਨ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਦੀਆਂ ਮੰਗਾਂ ਮੰਨੋ, ਜਿਹੜੇ ਆਰਮਡ ਲੋਕ ਨੇ, ਐਕਸੈਪਟ देयर ਡਿਮਾਂਡਸ। ਹੁਣ ਜੇ ਉਦੋਂ ਇਸ ਗੱਲ, ਔਰ ਇਹ ਸਿਰਫ ਇਹ ਨਹੀਂ ਸੀ ਕਿ ਇੱਕ ਪਾਸਿਓਂ ਵਾਇਲੈਂਸ ਨੂੰ ਐਨਕਰੇਜਮੈਂਟ ਸੀ, ਦੂਸਰੇ ਪਾਸੇ COVID-19 ਨੂੰ ਲੈ ਕੇ ਜਿਹੜਾ ਪ੍ਰੀਕਾਸ਼ਨਰੀ ਲਾਈਨ ਸੀ, ਸੋਸ਼ਲ ਡਿਸਟੈਂਸਿੰਗ, ਦੂਸਰਾ ਔਰ ਸਿਆਣਪ ਦੇ ਨਾਲ ਜਿਵੇਂ ਨਿਊਜ਼ੀਲੈਂਡ ਨੇ ਜਾਂ ਕਿਸੇ ਹੱਦ ਤੱਕ ਹੋਰ ਵੀ ਕੁਝ ਮੁਲਕਾਂ ਨੇ ਉਹਨੂੰ ਚੈੱਕ ਕੀਤਾ ਲਾਕਡਾਊਨ ਦੇ ਨਾਲ, ਉਸ ਦਾ ਨਤੀਜਾ ਸੀ। ਹੁਣ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਓਹਾਇਓ ਹੋਏ, ਮਿਸ਼ੀਗਨ, ਦੂਜੀਆਂ ਪੈਨਸਿਲਵੇਨੀਆ ਜਿਹੜੀ ਰੂਰਲ ਕੰਟਰੀ ਸਾਈਡ ਹੈ, ਉਹਦੇ 'ਚ ਤੇਜ਼ੀ ਨਾਲ ਕੇਸ ਵੱਧ ਰਹੇ ਨੇ। ਹੁਣ ਇੱਕ ਪਾਸਾ ਵਾਇਲੈਂਸ ਨੂੰ ਐਨਕਰੇਜ ਕਰਨਾ ਸੀ, ਔਰ ਇਸ ਦਾ ਸੀ ਹੁਣ ਇਹ ਜਿਹੜੀ ਖਬਰ ਦਾ ਲੁਬੇ ਲਬਾਬ ਇਹ ਹੈ ਕਿ ਮਿਲੀਸ਼ੀਆ ਗਰੁੱਪ ਜਿਹੜਾ ਫਾਰ ਰਾਈਟ ਹੈ, ਜਿਸ ਦਾ ਨਾਮ ਹੈ ਦੱਸਿਆ ਆਲਰੇਡੀ ਵੋਲਵਰਨਾਈਨ ਵਾਚਮੈਨ, ਉਹਨਾਂ ਨੇ ਇਹ ਪਲਾਨ ਕੀਤਾ ਸੀ ਕਿ ਭਈ, ਔਰ 6 ਬੰਦੇ ਉਹਨਾਂ ਨੇ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਨੇ। ਉਹਨਾਂ ਦੀਆਂ ਉਮਰਾਂ ਵੀ 21 ਸਾਲ ਦਾ ਹੈ, 38 ਸਾਲ ਦਾ ਹੈ, 36 ਸਾਲ ਦਾ ਹੈ, 42 ਸਾਲ ਦਾ ਹੈ। ਉਹਨਾਂ ਦੇ ਨਾਂ ਵੀ ਆਏ ਨੇ, ਉਹਨਾਂ 'ਚੋਂ ਮਿਸ਼ੀਗਨ ਨਾਲ ਸੰਬੰਧਿਤ ਨੇ ਔਰ ਓਹਾਇਓ ਦੇ ਨਾਲ ਨੇ। ਔਰ ਉਹਨਾਂ ਦੀ ਪਲੈਨਿੰਗ ਇਹ ਸੀ ਕਿ ਦੇ वर plotting to grab Whitmer from her vacation home in northern Michigan before the US presidential election। ਕਿ ਗਵਰਨਰ ਨੂੰ ਉਹਦੇ ਘਰੋਂ ਵੈਕੇਸ਼ਨ ਹੋਮ ਜਿੱਥੇ ਉੱਥੋਂ ਉਹਨਾਂ ਨੇ ਚੁੱਕਣਾ ਸੀ ਐਨ ਚੋਣ ਤੋਂ ਪਹਿਲਾਂ। ਔਰ ਇਹ ਉਹਨਾਂ ਦੀ ਫਿਰ ਇਹ ਲਾਈਨ ਸੀਗੀ, ਔਰ ਇਹ ਉਹਨਾਂ ਦਾ ਅਟਾਰਨੀ ਜਨਰਲ ਮਿਸ਼ੀਗਨ ਦਾ
ਡਾਨਾ ਨੈਸਲ ਉਹ ਬਰੀਫ ਕਰ ਰਹੇ ਨੇ ਕਿ ਵੀ ਇਹ 7 ਜਿਹੜੇ ਦਹਿਸ਼ਤਗਰਦ ਨੇ ਇਸ ਮਿਲੀਟੈਂਟ ਗਰੁੱਪ ਦੇ ਨਾਲ ਰਿਲੇਟਡ ਸੀ ਔਰ ਉਹਨਾਂ ਨੇ ਜਿਹੜੇ ਨੇ ਪੁਲਿਸ ਆਫੀਸਰਸ ਉਹਨਾਂ ਦੇ ਨਾਲ ਉਹਨਾਂ ਦੇ ਘਰ ਵਗੈਰਾ ਟਾਰਗੇਟ ਕੀਤੇ ਹੋਏ ਸੀ ਔਰ ਉਹਨਾਂ ਨੇ ਦੇ ਵਰ ਟੂ ਟਾਰਗੇਟ ਐਂਡ ਥ੍ਰੈਟਨ them ਟੂ ਇਨਸਟੀਗੇਟ ਅ ਸਿਵਲ ਵਾਰ। ਨੈਸਲ ਸੈਡ ਕਿ ਇਹਨਾਂ ਦੀ ਪਲੈਨਿੰਗ ਸੀ ਕਿ ਵੀ ਉਹਨਾਂ ਨੂੰ ਰੋਪਿਨ ਕਰੋ ਔਰ ਉਹਨਾਂ ਨੂੰ ਕਹੋ ਕਿ ਵੀ ਤੁਸੀਂ ਜਿਹੜਾ ਇਹ ਕਰੋ। ਔਰ ਪਹਿਲਾਂ ਉਹ ਈਵਨ ਮਿਸ਼ੀਗਨ ਕੈਪੀਟਲ ਬਿਲਡਿੰਗ ਦੇ ਉੱਤੇ ਵੀ ਜਿਹੜੇ ਨੇ ਕਾਕਟੇਲ ਔਰ ਦੂਸਰੇ ਬੰਬਾਂ ਦੇ ਨਾਲ ਅਟੈਕ ਕਰਨਾ ਚਾਹੁੰਦੇ ਸੀ, ਲੇਕਿਨ ਉਹਨਾਂ ਨੇ ਬਾਅਦ ਦੇ ਵਿੱਚ ਇਸ ਨੂੰ ਇਸ ਸਕੀਮ ਨੂੰ ਜਿਹੜਾ ਉਹ ਪਾਸੇ ਰੱਖ ਦਿੱਤਾ ਹੈ ਔਰ ਫਿਰ ਇਹਨਾਂ ਨੇ ਪਲਾਨ ਕੀਤਾ ਕਿ ਇਹਨੂੰ ਇਹਦੇ ਘਰੋਂ ਗਵਰਨਰ ਨੂੰ ਜਿਹੜਾ ਕਿਡਨੈਪ ਕਰੋ ਔਰ ਉਹਦੇ ਨਾਲ ਜਿਹੜਾ ਔਰ FBI ਦੇ ਜਿਹੜੇ ਏਜੰਟ ਸੀ ਉਹ ਸ਼ੁਰੂ ਤੋਂ ਹੀ, ਕਿਉਂਕਿ ਉਹਨਾਂ ਨੇ ਦੇਖਿਆ ਵੀ ਸ਼ੁਰੂ 'ਚ ਕੋਈ ਸੋਸ਼ਲ ਗਰੁੱਪਸ ਦੇ ਉੱਤੇ ਪੋਸਟਿੰਗ ਸੀ, ਸੋ ਉਹਨਾਂ ਦੇ ਵਿੱਚੋਂ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਉਹ ਬੜੇ ਵਿੱਚ ਔਰ ਉਹਨਾਂ ਨੇ ਕੌਨਫੀਡੈਂਸ਼ੀਅਲ ਸੋਰਸ ਤੋਂ ਉਹਨਾਂ ਦੇ ਅੰਡਰ ਕਵਰ ਏਜੰਟ ਵਿੱਚ ਸੀ ਔਰ ਉਹਨਾਂ ਨੇ ਫਿਰ ਇਹ ਫਾਈਂਡ ਆਊਟ ਕੀਤਾ ਕਿ ਮਲੀਸ਼ੀਆ ਗਰੁੱਪ ਅਲੈਜਲੀ ਪਲਾਟਡ ਟੂ ਓਵਰਥਰੋ several state governments that they believe are violating the US Constitution। ਉਹਨਾਂ ਨੇ ਕਿਹਾ ਜੀ ਅਸੀਂ ਕਨਸਟੀਟਿਊਸ਼ਨ ਦੇ ਉੱਤੇ ਪਹਿਰਾ ਦੇ ਰਹੇ ਹਾਂ ਔਰ ਇਹ ਜਿਹੜੀਆਂ ਸਟੇਟ ਗਵਰਨਮੈਂਟਸ ਕਨਸਟੀਟਿਊਸ਼ਨ ਨੂੰ ਵਾਇਲੇਟ ਕਰ ਰਹੀਆਂ ਨੇ ਔਰ ਜਿਹੜਾ ਹੱਕ ਸਾਨੂੰ ਬਿਲ ਆਫ ਰਾਈਟਸ ਦੇ ਵਿੱਚ ਮਿਲਿਆ ਹੈ ਉਹਦੇ ਨਾਲ ਅਸੀਂ ਕੰਪਰੋਮਾਈਜ਼ ਨਹੀਂ ਕਰਾਂਗੇ। ਔਰ ਉਹਨਾਂ ਨੇ ਇਹ ਕਿਹਾ ਜਿਹੜੀ ਉਹਨਾਂ ਦੀ ਪਲੈਨਿੰਗ ਸੀ ਦੇ ਡਿਸਕਸਡ ਕ੍ਰੀਏਟਿੰਗ ਏ ਸੈਲਫ ਸਫੀਸ਼ੀਐਂਟ ਸੁਸਾਇਟੀ ਬੇਸਡ ਔਨ US ਬਿਲ ਆਫ ਰਾਈਟਸ ਕਿ ਉਹ ਸਮਾਜ ਅਸੀਂ ਕ੍ਰੀਏਟ ਕਰਾਂਗੇ ਜਿਹਦਾ ਆਧਾਰ ਬਿਲ ਆਫ ਰਾਈਟਸ ਹੈ ਐਂਡ ਟਾਕਡ ਅਬਾਊਟ ਮਰਡਰਿੰਗ ਟਾਇਰੈਂਟਸ ਔਰ ਟੇਕਿੰਗ ਏ ਸਿਟਿੰਗ ਗਵਰਨਰ ਕਿ ਵੀ ਟਾਇਰੈਂਟਸ ਨੂੰ ਮਾਰੋ ਜਾਂ ਇੱਕ ਗਵਰਨਰ ਨੂੰ ਚੁੱਕੋ, ਜਿਵੇਂ ਮਿਸ਼ੀਗਨ ਦੇ ਗਵਰਨਰ ਦੀ ਪਲੈਨਿੰਗ ਸੀ। ਔਰ ਉਹਨਾਂ ਨੇ ਉਸ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਵੀ ਉਹ ਪਲਾਨ ਉਹਨਾਂ ਨੇ ਪਹਿਲਾਂ ਕੀਤੀ ਸੀ ਮਿਸ਼ੀਗਨ ਕੈਪੀਟਲ ਨੂੰ ਦੇ ਉੱਤੇ ਸਟਾਰਮ ਕਰਨ ਦੀ, ਫਿਰ ਇਹ ਉਹਨਾਂ ਨੇ ਉਸ ਨੂੰ ਤਰਕ ਕਰ ਦਿੱਤਾ ਔਰ ਅਪ੍ਰੈਲ ਤੋਂ ਮਈ ਤੱਕ ਇਹ ਜਿਹੜੇ ਆਰਮਡ ਪ੍ਰੋਟੈਸਟਰ ਨੇ ਇਹ ਸਟੇਟ ਕੈਪੀਟਲ ਦੇ ਵਿੱਚ ਰਹੇ। ਔਰ ਜਿਵੇਂ US ਪ੍ਰੈਜ਼ੀਡੈਂਟ ਟਰੰਪ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਹੈ ਕਿ ਵੀ ਈਵਨ ਟਰੰਪ ਨੇ ਗਵਰਨਰ ਵਿਟਮਰ ਨੂੰ ਵੀ ਜੋਕਿੰਗਲੀ ਹਾਫ ਵਿਟਮਰ ਦੇ ਨਾਲ ਐਡਰੈਸ ਕਰਦਿਆਂ ਕਿਹਾ ਸੀ ਅਰਜਿੰਗ ਹਰ ਟੂ ਹੀਡ ਦਾ ਆਰਮਡ ਪ੍ਰੋਟੈਸਟਰਸ ਡਿਮਾਂਡ ਕਿ ਜਿਹੜੇ ਹਥਿਆਰਬੰਦ ਲੋਕਾਂ ਦੀ ਮੰਗ ਹੈ ਉਹਨੂੰ ਮੰਗੋ। ਔਰ ਨਾਲ ਦੀ ਨਾਲ ਹੀ ਜਿਵੇਂ ਮੈਂ ਕਿਹਾ ਪ੍ਰੈਜ਼ੀਡੈਂਟ ਟਰੰਪ ਨੇ 17 ਅਪ੍ਰੈਲ ਨੂੰ ਟਵੀਟ ਕੀਤਾ ਸੀ ਲਿਬਰੇਟ ਮਿਸ਼ੀਗਨ ਕਿ ਇਹ ਆਜ਼ਾਦ ਕਰਵਾਓ ਔਰ ਇਹ ਸਾਰੇ ਦੇ ਵਿੱਚ hate groups heard the president's words not as a rebuke but as a rallying cry, as a call to action। Whitmer said at a press conference, when our leaders speak their words matter। ਹੁਣ ਕਿਉਂਕਿ ਇਹ ਟਰੰਪ ਦੀ ਡਿਬੇਟ ਦੇ ਵਿੱਚ ਜਿਵੇਂ ਉਹਨਾਂ ਨੇ ਇਸ ਗਰੁੱਪ ਨੂੰ ਇਨ ਅ ਵੇ ਐਂਡੋਰਸ ਕੀਤਾ ਔਰ ਇਸ ਸਾਰੇ ਚੋਂ ਇਹ ਜਿਹੜਾ ਜਿਸ ਚੋਂ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਨਫ਼ਰਤ ਹੈ ਉਹ ਕਿਸ ਹੱਦ ਤੱਕ ਜਾ ਚੁੱਕੀ ਹੈ। ਚੰਗੀ ਗੱਲ ਹੈ ਕਿ FBI ਨੇ ਜਿਹੜੀ ਪੂਰੀ ਤਰ੍ਹਾਂ ਅਲਰਟ ਸੀ ਉਹਨਾਂ ਨੇ ਇਨਫਿਲਟਰੇਟ ਇਹਨਾਂ ਗਰੁੱਪਾਂ ਦੇ ਵਿੱਚ ਕੀਤਾ ਹੋਇਆ ਸੀ, ਹੋਰਾਂ 'ਚ ਵੀ ਕੀਤਾ ਹੋਏਗਾ, ਪਰ ਹੋ ਸਕਦਾ ਹੈ ਕਿ ਵੀ ਇੱਕ ਪੀਰੀਅਡ ਆਏ ਕਿ ਇਹ FBI ਦੇ ਵੱਸ 'ਚ ਵੀ ਨਾ ਰਹੇ ਕਿਉਂਕਿ FBI ਵਿੱਚ ਤਾਂ ਬੰਦੇ ਹੀ ਨੇ, ਉਹਨਾਂ 'ਚ ਵੀ ਜ਼ਿਆਦਾ ਗੋਰੇ ਨੇ ਔਰ ਜਦੋਂ ਇਨਸਾਈਡ ਫਿਰ ਇਸ ਕਿਸਮ ਦੀ ਹੇਟਡ ਫੈਲਦੀ ਹੈ ਤੇ ਫਿਰ ਕੋਈ ਵੀ ਜਿਹੜਾ ਉਹ ਜਿੰਨੀ ਮਰਜ਼ੀ ਸਾਂਝ ਹੋਏ। ਅਸੀਂ ਅਮਰੀਕਾ ਦੀ ਬਰੀਫ ਹਿਸਟਰੀ 400-400 ਸਾਲ ਦੇ ਵਿੱਚ ਇੱਕ ਤਾਂ ਰੈਵੋਲੂਸ਼ਨਰੀ ਵਾਰ ਦੇਖੀ ਹੈ ਜਿਹੜੀ ਅੰਗਰੇਜ਼ਾਂ ਦੇ ਖਿਲਾਫ ਸੀ, ਜ਼ਾਹਰ ਹੈ ਉਹਦੇ 'ਚ ਵੀ ਸੁਸਾਇਟੀ 'ਚ ਡਿਵੀਜ਼ਨ ਸੀ, ਕੁਝ ਅੰਗਰੇਜ਼ਾਂ ਦੇ ਹੱਕ 'ਚ ਸੀ, ਹਾਲਾਂ ਮੈਜੋਰਟੀ ਇੱਕ ਸਟੇਜ ਤੇ ਸੀ, ਪਰ ਵਰਸਟ ਅਮਰੀਕਾ ਦੇ ਵਿੱਚ ਜਿਹੜੀ ਹੈ ਉਹ 1850ਵਿਆਂ 'ਚ 60ਵਿਆਂ ਜਿਹੜੀ ਸਿਵਲ ਵਾਰ ਲੜੀ ਗਈ ਸਲੇਵਰੀ ਦੇ ਉੱਤੇ, ਉਹਦੇ 'ਚ ਇੱਕ ਭਰਾ ਇੱਕ ਪਾਸੇ ਸੀ ਦੂਜਾ ਦੂਜੇ ਪਾਸੇ ਸੀ ਔਰ ਉਹਦੇ 'ਚ ਕਿਵੇਂ ਲੋਕ ਮਾਰੇ ਗਏ ਔਰ ਕਿਵੇਂ ਸੁਸਾਇਟੀ ਡਿਵਾਈਡ ਹੋਈ। ਸੋ ਜਿਹੜਾ ਖੌਫ ਹੈ ਜਿਵੇਂ ਮੈਂ ਇਹ ਕਿਹਾ ਕਿ ਵੀ ਅਸੀਂ ਤਾਂ ਥਰਡ ਵਰਲਡ ਕੰਟਰੀਜ਼ ਜਾਂ ਦਹਿਸ਼ਤਗਰਦੀ ਦੀ ਗੱਲ ਕਰਦੇ ਹਾਂ, ਹੋਰ ਤਰ੍ਹਾਂ ਦਾ ਸਾਡੇ ਦਿਲੋਂ ਦਿਮਾਗਾਂ 'ਚ ਦਹਿਸ਼ਤਗਰਦ ਦਾ ਇਮੇਜ ਬਣਦਾ, ਸ਼ਕਲ ਉਭਰਦੀ ਹੈ, ਪਰ ਮੰਦੇ ਭਾਗਾਂ ਨੂੰ ਜੋ ਮਾਹੌਲ ਇਸ ਮੁਲਕ ਦੇ ਵਿੱਚ ਬਣਿਆ, ਹਾਲਾਂਕਿ ਅਕਤੂਬਰ ਅਸੀਂ ਦੇਖ ਰਹੇ ਹਾਂ ਕਿ ਵੀ 4-5 ਹਫ਼ਤੇ ਦੂਰ ਹੈ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ, ਪਰ ਗੱਲ ਨਤੀਜਿਆਂ ਤੱਕ ਜਾਣੀ ਹੈ ਔਰ ਉਸ ਪੀਰੀਅਡ 'ਚ ਜੇ ਕੋਈ ਵੀ ਇਸ ਕਿਸਮ ਦੀ ਹੋਰ ਘਟਨਾ, ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਔਰ ਇਹ ਈਵਨ ਰਸ਼ੀਅਨ ਇੰਟੈਲੀਜੈਂਸ ਏਜੰਸੀਆਂ ਨੇ
ਉਹਨਾਂ ਦੇ ਕਿਸੇ ਸੋਰਸ ਨੂੰ ਅੱਜ ਮੈਂ ਕਿਸੇ ਮੀਡੀਆ ਤੇ ਸੁਣ ਰਿਹਾ ਸੀ, ਅੱਛਾ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਬਹੁਤ ਸਟ੍ਰਾਈਫ ਹੋਏਗੀ ਔਰ ਬਹੁਤ ਜ਼ਿਆਦਾ ਵਾਇਲੈਂਸ ਹੋਏਗੀ ਆਉਣ ਵਾਲੇ ਪੀਰੀਅਡ 'ਚ, ਜਿੱਥੇ ਬਾਕੀ ਦੁਨੀਆ ਦੀ ਅਸੀਂ ਸਟੇਬਿਲਿਟੀ ਦੀ ਗੱਲ ਅਮਰੀਕਾ 'ਚ ਬੈਠ ਕੇ ਕਰਦੇ ਰਹੇ ਹਾਂ, ਉਹਨਾਂ ਨੇ ਕਿਹਾ ਕਿ ਅਮਰੀਕਾ ਇਜ਼ ਗੋਇੰਗ ਟੂ ਬੀ ਅਨਸਟੇਬਲ, ਜਿਹੜੀ ਆਈ ਡੋਂਟ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਰੱਬ ਨਾ ਕਰੇ ਇਵੇਂ ਹੋਏ, ਲੇਕਿਨ ਜੋ ਮਾਹੌਲ ਇੱਥੇ ਸਿਰਜਿਆ ਜਾ ਰਿਹਾ ਹੈ ਉਹਦੇ 'ਚ ਇਸ ਨੂੰ ਰੂਲ ਆਊਟ ਨਹੀਂ ਕੀਤਾ ਜਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲਾਂ ਐਵੇਂ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਹੁਣ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਦੀ ਜਿਹੜੇ ਸਾਡੇ ਪ੍ਰੋਗਰਾਮ ਤੋਂ ਬਾਅਦ ਜਿਹੜੇ ਸਾਡੇ ਪ੍ਰੋਗਰਾਮ ਉਹ ਚੱਲਣਗੇ ਲਾਈਵ, ਉਸ ਬਾਰੇ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਕਿ ਪ੍ਰਾਈਮ ਟਾਈਮ ਨਿਊਜ਼ ਬੁਲੇਟਿਨ ਨੂੰ ਭੈਣ ਹਰਸ਼ਰਨ ਕੌਰ ਜੀ ਹੋਸਟ ਕਰਦੇ ਨੇ, ਉਹ ਪੰਜਾਬ ਭਾਰਤ ਅਤੇ ਦੁਨੀਆ ਭਰ ਦੀਆਂ ਜਿਹੜੀ ਖਬਰਾਂ ਨੇ ਉਹ ਲੈ ਕੇ ਤੁਹਾਡੇ ਸਨਮੁਖ ਹੁੰਦੇ ਨੇ। ਉਹ 9 ਵਜੇ ਹੋਵੇਗਾ ਔਰ ਉਸ ਤੋਂ ਬਾਅਦ 9:30 ਵਜੇ ਗੁਫ਼ਤਗੂ ਪ੍ਰੋਗਰਾਮ ਹੋਵੇਗਾ ਜਿਸ ਨੂੰ ਕੰਡਕਟ ਕਰਦੇ ਨੇ ਅਮਰਵੀਰ ਸਿੰਘ ਜੀ। ਸੋ ਅੱਜ ਪੰਜਾਬ ਜਿਸ ਤਰ੍ਹਾਂ ਕਿ ਬਹੁਜਨ ਸਮਾਜ ਪਾਰਟੀ ਐਂਡ ਪੰਜਾਬ ਦੇ ਜਿਹੜੇ ਪ੍ਰਧਾਨ ਜਸਵੀਰ ਸਿੰਘ ਗੜੀ ਜੁੜਨਗੇ, ਜਿਹੜੇ ਕਿ ਕਿਸਾਨਾਂ ਦੇ ਜਿਹੜੇ ਸੰਘਰਸ਼ ਦੇ ਨਾਲ ਪੰਜਾਬ ਦੀ ਜਿਹੜੀ ਸਿਆਸਤ ਬਾਰੇ ਜਿਹੜੀ ਵਿਚਾਰ ਚਰਚਾ ਹੋਏਗੀ ਔਰ ਲਾਈਵ ਕਾਲਸ ਵੀ ਲਈਆਂ ਜਾਣਗੀਆਂ। ਸੋ ਜਿਹੜਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਜਾਂਦਾ ਹੈ ਉਸ ਦੇ ਉੱਪਰ ਤੁਸੀਂ ਲਾਈਵ ਕਾਲ ਕਰ ਸਕਦੇ ਹੋ, ਜਿਹੜੇ ਤੁਹਾਡੇ ਕੁਐਸਚਨ ਨੇ ਜਾਂ ਤੁਹਾਡੇ ਸੁਝਾਅ ਨੇ ਉਹ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ। ਸੋ ਇੱਥੇ ਲੈਣੇ ਬ੍ਰੇਕ, ਪਰ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ अपील ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।